ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ 14 AM ਤੇ FM ਰੇਡੀਓ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 1 ਤਰੀਕ ਆ ਤੇ ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਲੋ, ਕਰਨੈਲ ਸਿੰਘ ਰੰਧਾਵਾ ਟਰਲੌਗ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਦੇ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਹਾਈਵੇ 1 ਬਹੁਤ ਹੀ ਸੋਹਣਾ ਹਾਈਵੇ ਆ, ਸੀਨਿਕ ਹਾਈਵੇ ਆ। ਜਦੋਂ ਤੁਸੀਂ ਸੈਨ ਫਰਾਂਸਿਸਕੋ ਤੋਂ ਲਾਸ ਐਂਜਲਸ ਨੂੰ 1 ਦੇ ਥਰੂ ਜਾਂਦੇ ਆ ਤੇ ਪੂਰੀ ਜਿਹੜੀ ਸੀਨਰੀ ਆ ਸਮੁੰਦਰ ਦੇ ਨਾਲ ਨਾਲ ਇਹ ਜਾਂਦਾ ਹੈ। ਤੇ ਬਹੁਤ ਵਾਰ ਪਿਛਲੇ ਸਮਿਆਂ ਦੇ ਵਿੱਚ ਬੰਦ ਵੀ ਹੁੰਦਾ ਰਿਹਾ ਹੈਗਾ, ਕਿਉਂਕਿ ਕਈ ਵਾਰੀ ਉੱਥੇ ਲੈਂਡਸਲਾਈਡ ਆ ਜਾਂਦੇ ਆ, ਮੀਂਹ ਜ਼ਿਆਦਾ ਪੈਂਦਾ ਆ ਉਹਦੇ ਕਰਕੇ। ਪਰ ਸੰਡੇ ਨੂੰ, ਐਤਵਾਰ ਨੂੰ ਬਾਅਦ ਦੁਪਹਿਰ ਇਸ ਨੂੰ ਬੰਦ ਕਰਨਾ ਪਿਆ, ਕਿਉਂਕਿ ਇਸ ਦਾ ਇੱਕ ਹਿੱਸਾ ਜੋ ਆ ਉਹ ਕਲੈਪਸ ਕਰਨ ਦੇ ਕਿਨਾਰੇ ਦੇ ਉੱਤੇ ਹੈਗਾ। ਉਸ ਤੋਂ ਬਾਅਦ 300 ਤੋਂ ਵੱਧ ਕਾਰਾਂ ਜੋ ਆ ਜਿਨ੍ਹਾਂ ਦੇ ਵਿੱਚ ਲੋਕ ਫਸੇ ਹੋਏ ਸੀ, ਉਹਨਾਂ ਨੂੰ ਜਾਂ ਤਾਂ ਕਾਰਾਂ ਦੇ ਵਿੱਚ ਹੀ ਸੌਣਾ ਪਿਆ, ਜਾਂ ਫਿਰ ਇੱਕ ਬਿਗ ਸਰ ਦੀ ਜਿਹੜੀ ਲੌਜ ਹੈਗੀ ਆ, ਮੋਟਲ ਸੀ, ਉਹਦੇ ਵਿੱਚ ਰੱਖਿਆ ਗਿਆ। ਇਹ ਜੋ ਕਲੈਪਸ ਆ, ਇਹ ਸ਼ਨੀਚਰਵਾਰ ਨੂੰ ਮੀਂਹ ਬਹੁਤ ਜ਼ਿਆਦਾ ਪਿਆ। ਰੌਕੀ ਕ੍ਰੀਕ ਬ੍ਰਿਜ, ਜੋ ਕਿ 17 ਮੀਲ ਸਾਊਥ ਆਫ ਮੋਨਰੇ ਹੈਗਾ, ਉੱਥੇ ਕੁਛ ਐਸਫਾਲਟ ਦੇ ਜਿਹੜੇ ਪੱਥਰ ਦੇ ਜਿਹੜੇ ਅਸਫਾਲਟ ਹੁੰਦਾ ਆ, ਉਹਦੇ ਚੰਕ ਡਿੱਗਦੇ ਸਮੁੰਦਰ ਦੇ ਵਿੱਚ ਨੂੰ ਡਿੱਗੇ ਤੇ ਇੱਕ ਲੇਨ ਜਿਹੜੀ ਆ ਉਹ ਆਲਮੋਸਟ ਕ੍ਰੈਸ਼ ਹੋ ਗਈ ਤੇ ਦੂਸਰੀ ਲੇਨ ਜੋ ਉੱਥੋਂ ਲੰਘ ਸਕਦੇ ਸੀ, ਪਰ ਜੋ ਹਾਈਵੇ ਪੈਟਰੋਲ ਆ ਉਹਨਾਂ ਨੇ ਲੋਕਾਂ ਨੂੰ ਰੋਕ ਦਿੱਤਾ, ਕਿਉਂਕਿ ਜਦੋਂ ਤੱਕ ਉਹ ਕਹਿੰਦੇ ਵੀ ਕੈਲੀਫੋਰਨੀਆ ਸੈਂਟਰਲ ਕੋਸਟ ਦੇ ਜੋ ਇੰਜੀਨੀਅਰਸ ਹੈਗੇ ਆ, ਉਹ ਇਸ ਨੁਕਸਾਨ ਦਾ ਅਸੈਸਮੈਂਟ ਨਹੀਂ ਕਰਦੇ ਹੈਗੇ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਾਂ ਕਾਲਟ੍ਰੇਨਸ, ਤਦ ਤੱਕ ਅਸੀਂ ਲੋਕਾਂ ਨੂੰ ਇੱਥੋਂ ਲੰਘਣ ਨਹੀਂ ਦੇਵਾਂਗੇ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜੋ ਮੋਟਰਿਸਟ ਸੀਗੇ ਉਹਨਾਂ ਨੂੰ ਉੱਥੋਂ ਇਵੈਕੂਏਟ ਵੀ ਕੀਤਾ ਹੈਗਾ। ਇਹ ਸਾਰੀ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਜੋ ਰਿਪੋਰਟ ਕੀਤਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜੀ, ਹਜੇ ਵੀ ਕੋਈ ਸੋਚ ਰਿਹਾ ਵੀ ਸ਼ਾਇਦ ਬਹੁਤ ਵਾਰ ਆਪਾਂ ਘੁੰਮਣ ਫਿਰਨ ਜਾਂਦੇ ਆ, ਕੋਈ ਰਿਸ਼ਤੇਦਾਰ ਆਏ ਹੁੰਦੇ ਆ ਵੀ ਹਾਈਵੇ 1 ਦੇ ਥਰੂ ਸੀਨਿਕ ਰੋਡ ਤੇ ਜਾਂਦੇ ਆ, ਤੇ ਉਹ ਕਈ ਜਗ੍ਹਾ ਦੇ ਉੱਤੇ ਬੰਦ ਹੋ ਸਕਦਾ। ਸੋ ਮੇਕ ਸ਼ੋਰ ਕਰ ਲਿਓ CHP ਤੋਂ ਵੀ ਉਧਰੋਂ ਜਾਣਾ ਠੀਕ ਵੀ ਆ ਜਾਂ ਨਹੀਂ, ਕਿਉਂਕਿ ਵੀਕਐਂਡ ਦੇ ਦੌਰਾਨ ਮੀਂਹ ਕਾਫੀ ਪਿਆ ਤੇ ਸਿਆਰਾ ਨਵਾਡਾ ਦਾ ਜੋ ਸਕੀ ਰਿਜ਼ੋਰਟਸ ਜਾਂ ਲੇਕ ਤਾਹੋ ਦੇ ਰਿਜ਼ੋਰਟਸ ਹੈਗੇ ਆ, ਉੱਥੇ ਸਨੋ ਵੀ ਬਹੁਤ ਜ਼ਿਆਦਾ ਪਈ ਹੈਗੀ ਆ। ਰਾਇਨ ਕਿਟਲ ਇੱਕ ਨੈਸ਼ਨਲ ਵੈਦਰ ਸਰਵਿਸ ਦੇ ਮੀਟਰੀਓਲੋਜਿਸਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਸ ਹਿਸਾਬ ਦੇ ਨਾਲ ਐਟਮੋਸਫੇਰਿਕ ਰਿਵਰ ਦੇ ਥਰੂ ਜਿਸ ਤਰ੍ਹਾਂ ਦਾ ਸਟਾਰਮ ਆਇਆ ਹੈਗਾ ਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਹੈਗਾ ਆ। ਨਾਰਦਰਨ ਕੈਲੀਫੋਰਨੀਆ ਚ ਮੀਂਹ ਪੈਣ ਤੋਂ ਬਾਅਦ ਫਿਰ ਸਦਰਨ ਕੈਲੀਫੋਰਨੀਆ ਦੇ ਵਿੱਚ ਸਟਾਰਮ ਪਹੁੰਚਿਆ, ਥੰਡਰ ਸਟਾਰਮ, ਲਾਈਟਨਿੰਗ ਬਹੁਤ ਜ਼ਿਆਦਾ ਸੀ। ਤੁਸੀਂ ਵੀ ਦੱਸ ਰਹੇ ਸੀ ਕੱਲ ਜਦੋਂ ਸੈਕਰਾਮੈਂਟੋ ਤੋਂ ਵਾਪਸ ਫ੍ਰਿਜ਼ਨੋ ਜਾ ਰਹੇ ਸੀ, ਬਹੁਤ ਜ਼ਿਆਦਾ ਲਾਈਟਨਿੰਗ ਸੀ। ਜੀ ਜੀ ਬਿਲਕੁਲ। ਸੋ ਬਿਲਕੁਲ ਵੈਦਰ ਜਿਹੜਾ ਆ ਉਹ ਇਸ ਤਰੀਕੇ ਦਾ ਹੀ ਰਿਹਾ। ਤੇ ਵੈਦਰ ਦੀ ਜੇ ਗੱਲ ਕਰਦੇ ਜਾਈਏ ਤਾਂ ਇੰਡੀਆਨਾ, ਇਲੀਨੋਇਸ, ਮਜ਼ੂਰੀ, ਓਕਲਾਹੋਮਾ, ਟੈਕਸਸ, ਇਸ ਦੇ ਵਿੱਚ ਮਿਲੀਅਨਸ ਆਫ ਲੋਕ ਇਸ ਟਾਈਮ ਸਵੀਅਰ ਵੈਦਰ ਦੇ ਅੰਡਰ ਐਡਵਾਈਜ਼ਰੀਜ਼ ਦੇ ਅੰਡਰ ਚੱਲ ਰਹੇ ਆ, ਜਿਸ ਵਿੱਚ ਟੋਰਨੇਡੋਜ਼, ਮੋਟੇ ਜਿਹੜੇ ਗੜੇ ਆ ਉਹ ਪੈਣ ਦੀਆਂ ਕਿਆਸਰਾਈਆਂ ਦੱਸੀਆਂ
ਜਾ ਰਹੀਆਂ। ਇੱਕ ਪਾਵਰਫੁਲ ਸਟਾਰਮ ਆ ਰਿਹਾ ਆ ਜੋ ਕਿ ਇੰਡੀਆਨਾ, ਇਲੀਨੋਇਸ, ਮਜ਼ੂਰੀ, ਓਕਲਾਹੋਮਾ, ਟੈਕਸਸ ਦੇ ਵਿੱਚ ਅੱਜ ਲੈਂਡਫਾਲ ਕਰੇਗਾ ਤੇ ਇਵੈਂਚੁਅਲੀ ਈਸਟ ਵਾਲੇ ਪਾਸੇ ਨੂੰ ਅੱਗੇ ਵਧਣ ਜਾ ਰਿਹਾ ਆ। ਮਿਡ ਅਟਲਾਂਟਿਕ ਤੇ ਐਪੋਲੇਚੀਅਨਸ ਦੇ ਵਿੱਚ ਥੰਡਰਸਟਾਰਮਸ ਉਹ ਕਿਆਸ ਲਈ ਰੱਖੀ ਗਈ ਹੈਗੀ ਆ। ਬੀਤੇ ਦਿਨਾਂ ਦੇ ਵਿੱਚ ਆਏ ਟੋਰਨੇਡੋਜ਼ ਦੇ ਵਿੱਚ 3 ਜਾਣਿਆਂ ਦੀਆਂ ਮੌਤਾਂ ਦੱਸੀਆਂ ਗਈਆਂ ਆ, ਇੰਡੀਆਨਾ, ਕੈਂਟਕੀ ਤੇ ਓਹਾਇਓ ਦੇ ਵਿੱਚ। 8 ਮਿਲੀਅਨ ਲੋਕ ਇਸ ਟਾਈਮ ਉਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਆ ਜੋ ਕਿ ਸਵੀਅਰ ਵੈਦਰ ਦੇ ਰਿਸਕ ਦੇ ਅਧੀਨ ਚੱਲ ਰਹੇ ਆ। 5 ਲੈਵਲ ਦੇ ਸਕੇਲ ਦੇ ਉੱਤੇ 3rd ਲੈਵਲ ਦੇ ਵਿੱਚ ਵੈਦਰ ਸਰਵਿਸ ਨੇ ਇਹ ਅਲਰਟ ਜਾਰੀ ਕੀਤੇ ਆ। ਟਲਸਾ, ਓਕਲਾਹੋਮਾ, ਸੇਂਟ ਲੂਇਸ, ਸਪ੍ਰਿੰਗਫੀਲਡ, ਮਜ਼ੂਰੀ, ਐਵਨਸਵਲ, ਇਲੀਨੋਇਸ, ਇਹਨਾਂ ਇਲਾਕਿਆਂ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਰਿਸਕ ਹੋਵੇਗਾ। ਕਾਫੀ ਭਾਰੀ ਬਰਫ਼ਬਾਰੀ, ਤੇਜ਼ ਹਵਾਵਾਂ ਦੇ ਨਾਲ ਜਿਹੜੀ ਗੜੇਮਾਰੀ ਥੰਡਰਸਟਾਰਮਸ ਆ ਉਹ ਆਉਣ ਜਾ ਰਹੇ ਆ। ਇੰਡੀਆਨਾ, ਕੈਂਟਕੀ, ਓਹਾਇਓ, ਵੈਸਟ ਵਰਜੀਨੀਆ ਤੇ ਮੈਰੀਲੈਂਡ ਦੇ ਜਿਹੜੇ ਲਹਿੰਦੇ ਵਾਲੇ ਪਾਸੇ ਫਲੱਡ ਵਾਚ ਇਸ਼ੂ ਕੀਤੇ ਗਏ ਆ ਵੈਦਰ ਸਰਵਿਸ ਦੇ ਦੁਆਰਾ। ਸੋ ਨਾਰਥ ਈਸਟਰ ਜਿੱਦਾਂ ਪਤਾ ਆ ਵੀ ਬੀਤੇ ਦਿਨਾਂ ਦੇ ਵਿੱਚ ਇੱਥੇ ਅਮਰੀਕਾ 'ਚ ਈਸਟਰ ਮਨਾਇਆ ਗਿਆ, ਅੱਜ ਈਸਟਰ ਮੰਡੇ ਆ। ਇਹਨਾਂ ਦਿਨਾਂ ਦੇ ਵਿੱਚ ਯੂਜਲੀ ਕਿਤੇ ਕਿਤੇ ਜਿਹੜੇ ਸਟਾਰਮ ਆ ਜਾਂਦੇ ਆ। ਸੋ ਗ੍ਰੇਟ ਪਲੇਨਸ ਦੇ ਇਹਨਾਂ ਸੂਬਿਆਂ ਦੇ ਵਿੱਚ ਇਸ ਟਾਈਮ ਹਾਈ ਰਿਸਕ ਵੈਦਰ ਚੱਲ ਰਿਹਾ, ਜਿਹਦੇ ਕਰਕੇ ਮਿਲੀਅਨਸ ਆਫ ਲੋਕ ਅੰਡਰ ਵੈਦਰ ਅਲਰਟ ਰੱਖੇ ਗਏ ਨੇ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਜੋ ਜਿਸ ਤਰ੍ਹਾਂ ਤੁਸੀਂ ਸਟੇਟਸ ਦੱਸੀਆਂ ਹੈ, ਇੰਡੀਆਨਾ, ਇਲੀਨੋਇਸ, ਮਜ਼ੂਰੀ, ਓਕਲਾਹੋਮਾ, ਟੈਕਸਸ, ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਟਾਰਮ ਆ ਰਹੇ ਆ। ਲਾਈਟਨਿੰਗ, ਟੋਰਨੇਡੋਜ਼, ਥੰਡਰ ਸਟਾਰਮਸ ਤੇ ਜਿਹੜੀ ਆ ਐਨ ਕਹਿੰਦੇ ਬਹੁਤ ਮੋਟੀ 2 ਇੰਚ ਡਾਇਆਮੀਟਰ ਦੀ ਜੋ ਆ ਹੇਲਜ਼ ਆ ਉਹ ਇੰਡੀਆਨਾ, ਇਲੀਨੋਇਸ, ਮਜ਼ੂਰੀ, ਓਕਲਾਹੋਮਾ, ਟੈਕਸਸ ਦੇ ਏਰੀਏ ਦੇ ਵਿੱਚ ਪੈ ਸਕਦੀ ਹੈਗੀ ਆ। ਸੋ ਇਹਦੇ ਨਾਲ ਬਹੁਤ ਜ਼ਿਆਦਾ ਜੋ ਘਰਾਂ ਦੀਆਂ ਛੱਤਾਂ ਦਾ ਨੁਕਸਾਨ ਹੁੰਦਾ, ਕਾਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਆ। ਸੋ 8 ਮਿਲੀਅਨ ਲੋਕ ਇਸ ਸਾਰੇ ਏਰੀਏ ਦੇ ਵਿੱਚ ਪ੍ਰਭਾਵਿਤ ਹੋਣ ਜਾ ਰਹੇ ਆ। ਅੱਜ ਰਾਤ ਤੋਂ ਹੀ ਇਹ ਸਟਾਰਮ ਸ਼ੁਰੂ ਹੋ ਜਾਣਾ ਆ। ਸੋ ਜੋ ਆਪਣੇ ਟਰੱਕਰ ਵੀਰ ਵੀ ਹੈਗੇ ਆ, ਉਹ ਇਹਨਾਂ ਸਟੇਟਸ ਜਿਨ੍ਹਾਂ ਦੇ ਨਾਮ ਲਏ ਆ, ਜੇ ਉੱਧਰ ਗਏ ਹੋਏ ਆ ਤਾਂ ਵੈਦਰ ਸਰਵਿਸ ਨੂੰ ਜ਼ਰੂਰ ਵਾਚ ਕਰੋ, ਕਿਉਂਕਿ ਨਹੀਂ ਤਾਂ ਤੁਸੀਂ ਕਿਤੇ ਨਾ ਕਿਤੇ ਸਟਕ ਹੋ ਸਕਦੇ ਆ। ਫਲੱਡ ਵਾਚ ਵੀ ਇੰਡੀਆਨਾ, ਕੈਂਟਕੀ, ਓਹਾਇਓ ਤੇ ਵੈਸਟ ਵਰਜੀਨੀਆ ਤੇ ਵੈਸਟਰਨ ਮੈਰੀਲੈਂਡ ਦੇ ਵਿੱਚ ਇਸ਼ੂ ਕੀਤੀ ਗਈ ਆ ਮੰਗਲਵਾਰ ਸ਼ਾਮ ਨੂੰ। ਸੋ ਨਾਰਥ ਈਸਟ ਦੇ ਵਿੱਚ 6 ਇੰਚ ਤੱਕ ਜੋ ਮੀਂਹ ਆ ਤੇ ਸਨੋ ਪੈ ਸਕਦਾ ਆ ਗ੍ਰੇਟ ਲੇਕਸ ਤੇ ਨਾਰਥ ਈਸਟ ਵਾਲਾ ਜੋ ਏਰੀਆ ਹੈਗਾ। ਜੀ ਬਿਲਕੁਲ। ਅਗਲੀ ਗੱਲ ਕਰੀਏ ਬਾਲਟੀਮੋਰ ਦਾ ਬ੍ਰਿਜ ਜੋ ਕਿ ਸਮੁੰਦਰ ਦੇ ਜਹਾਜ਼ ਵੱਜਣ ਦੇ ਨਾਲ ਡਿੱਗ ਪਿਆ ਸੀ। ਇਸ ਟਾਈਮ ਕੰਮ ਕਾਜ ਉਸ ਤੇ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਆ। ਕਰੂ ਕਹਿੰਦੇ ਵੀ ਪਹਿਲਾ ਪੋਰਸ਼ਨ ਬਾਲਟੀਮੋਰ ਬ੍ਰਿਜ ਦਾ ਰੈਕੇਜ ਜਿਹੜਾ ਕੋਲੈਪਸ ਹੋਇਆ ਸੀ, ਡਿੱਗਾ ਸੀ ਸਟਾਰਟਿੰਗ ਪੁਆਇੰਟ ਤੋਂ, ਉਸ ਨੂੰ ਰਿਮੂਵ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਆ। ਕਹਿੰਦੇ ਵੀ ਇੱਕ ਕਾਫੀ ਕੰਪਲੀਕੇਟਡ ਤੇ ਕਾਫੀ ਲੰਮਾ ਚੌੜਾ ਵਕਤ ਲੱਗ ਸਕਦਾ ਆ ਇਸ ਪੂਰੇ ਪੁਲ ਨੂੰ ਜੋ ਡਿੱਗਾ ਹੈ ਦਰਿਆ ਦੇ ਵਿੱਚ ਉਸ ਨੂੰ ਕੱਢਣ ਦੇ ਲਈ। ਤੇ ਨਾਲ ਦੇ ਨਾਲ ਇੱਕ ਟੈਂਪਰੇਰੀ ਚੈਨਲ ਵੈਸਲਸ ਦੇ ਲੰਘਣ ਦੇ ਲਈ, ਸਮੁੰਦਰੀ ਜਹਾਜ਼ ਲੰਘਣ ਦੇ ਲਈ ਉਸ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੜਕ ਬਣਨਾ, ਪੁਲ ਬਣਨਾ, ਉਸ ਨੂੰ ਤਾਂ ਘੱਟੋ ਘੱਟ ਸਾਲ ਦਾ ਵਕਤ ਲੱਗ ਸਕਦਾ ਹੈਗਾ ਆ। ਨੈਸ਼ਨ ਤੇ ਲੋਕਲ ਇਕੋਨਮੀ ਦੇ ਉੱਤੇ ਇਸ ਦਾ ਅਸਰ ਆ ਜਦੋਂ ਸਮੁੰਦਰੀ ਜਹਾਜ਼ ਵੀ ਉੱਥੋਂ ਨਹੀਂ ਲੰਘ ਪਾ ਰਹੇ। ਉਸੇ ਰਾਹ ਦੇ ਵਿੱਚ ਇਹ ਸਮੁੰਦਰੀ ਇਹ ਜਿਹੜਾ ਪੁਲ ਡਿੱਗਾ ਸੀਗਾ ਉਸੇ ਰਾਹ ਦੇ ਵਿੱਚ ਡਿੱਗਾ ਆ ਤੇ ਬਿਲਕੁਲ ਰੁਕਿਆ ਪਿਆ ਆ ਕੰਮ ਜਿੱਧਰੋਂ ਦੀ ਸਮੁੰਦਰੀ ਜਹਾਜ਼ਾਂ ਨੇ ਲੰਘਣਾ ਸੀਗਾ। 213 ਮਿਲੀਅਨ ਪਾਉਂਡ ਦਾ ਜਿਹੜਾ ਵੈਸਲ ਆ ਫ੍ਰੈਂਸਿਸ ਸਕਾਟ ਕੀ ਬ੍ਰਿਜ ਦੇ ਵਿੱਚ ਪਿਛਲੇ ਹਫ਼ਤੇ ਵੱਜਿਆ ਸੀ, ਜਿਸ ਨਾਲ 6 ਜਾਣਿਆਂ ਦੀ ਮੌਤ ਹੋਈ ਸੀ ਤੇ ਤਕਰੀਬਨ ਇਹ 1.5 ਮੀਲ ਲੰਬੇ ਬ੍ਰਿਜ ਦੇ ਵਿੱਚ ਕਾਫੀ ਹਿੱਸਾ ਇਸ ਦਾ ਦਰਿਆ ਦੇ ਵਿੱਚ ਡਿੱਗ ਗਿਆ ਸੀਗਾ। ਸੋ ਹੁਣ ਕਹਿੰਦੇ ਵੀ ਮੁਲਕ ਦੀ ਸਭ ਤੋਂ ਵੱਡੀ ਜਿਹੜੀ ਕ੍ਰੇਨ ਆ ਜੋ ਕਿ ਆਈਫਲ ਟਾਵਰ ਦੇ ਸਾਈਜ਼ ਦੀ ਆ, ਉਸ ਨੂੰ ਉੱਥੇ ਲਿਆਂਦਾ ਗਿਆ ਆ ਇਸ ਮਲਬੇ ਨੂੰ ਕਲੀਅਰ ਕਰਨ ਦੇ ਲਈ। ਅਮਰੀਕਾ ਦੇ ਇਨਫਰਾਸਟ੍ਰਕਚਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤੇ ਕਹਿੰਦੇ 13 ਦੇ ਵਿੱਚੋਂ ਇੱਕ ਬ੍ਰਿਜ, ਜਿੰਨੇ ਵੀ ਆਪਾਂ ਬ੍ਰਿਜ ਦੇਖਦੇ ਆ ਅਮਰੀਕਾ 'ਚ, ਉਹ ਇਸ ਟਾਈਮ ਪੂਰ ਕੰਡੀਸ਼ਨ ਦੇ ਵਿੱਚ ਨਜ਼ਰ ਆ ਰਹੇ ਆ। ਹਜ਼ਾਰਾਂ ਹੀ ਜਿਹੜੇ ਪੁਲ ਆ ਉਹ ਕੋਲੈਪਸ ਕਰ ਸਕਦੇ ਆ ਜੇ ਕਿਤੇ ਰੱਬ ਨਾ ਕਰੇ ਇਦਾਂ ਦਾ ਕੋਈ ਕੋਲੀਜਨ ਹੁੰਦਾ ਆ। 47 ਸਾਲ ਇਹ ਜਿਹੜਾ ਕੀ ਬ੍ਰਿਜ ਆ ਉੱਥੇ
ਦਰਿਆ ਦੇ ਉੱਤੇ ਖੜਾ ਰਿਹਾ, ਜਿਸ ਦੇ ਵਿੱਚ ਲੱਖਾਂ ਹੀ ਗੱਡੀਆਂ ਸਾਲਾਨਾ ਜਿਹੜੀਆਂ ਉੱਧਰੋਂ ਲੰਘਦੀਆਂ ਸੀ। ਉਸ ਦੇ ਹੇਠੋਂ ਥਾਣੀ ਹਜ਼ਾਰਾਂ ਹੀ ਜਿਹੜੇ ਮਾਲ ਬਰਦਾਰ ਜਿਹੜੇ ਜਹਾਜ਼ ਆ ਉਹ ਲੰਘਦੇ ਰਹੇ ਆ। ਸੋ 46,000 ਬ੍ਰਿਜ ਅਮਰੀਕਾ ਦੇ ਵਿੱਚ ਉਹ ਏਜ ਹੋ ਰਹੇ ਨੇ, ਉਹ ਮਤਲਬ ਬੁੱਢੇ ਹੋ ਚੁੱਕੇ ਨੇ ਤੇ ਇਸ ਟਾਈਮ ਪੂਅਰ ਕੰਡੀਸ਼ਨ ਦੇ ਵਿੱਚ ਆ, ਤੇ 17,000 ਉਹਨਾਂ ਚੋਂ ਅਜਿਹੇ ਨੇ ਜੇ ਕਹਿੰਦੇ ਵੀ ਇੱਕ ਸੱਟ ਲੱਗਣ ਦੇ ਨਾਲ ਵੀ ਉਹ ਡਿੱਗ ਸਕਦੇ ਆ। ਅਮਰੀਕਨ ਸੁਸਾਇਟੀ ਆਫ ਸਿਵਲ ਇੰਜੀਨੀਅਰਸ ਤੇ ਫੈਡਰਲ ਗਵਰਨਮੈਂਟ ਨੇ ਇਹ ਜਿਹੜਾ ਡਾਟਾ ਆ ਉਹ ਰਿਲੀਜ਼ ਕੀਤਾ ਆ। ਸੋ ਹੁਣ ਇਸ ਟਾਈਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵੀ ਮਲਬੇ ਨੂੰ ਹਟਾ ਕੇ ਐਟਲੀਸਟ ਸਮੁੰਦਰ ਦੇ ਜਹਾਜ਼ਾਂ ਦਾ ਰਾਹ ਜਿਹੜਾ ਆ ਉਹ ਕਲੀਅਰ ਕੀਤਾ ਜਾਵੇ, ਤਾਂ ਜੋ ਉਸ ਬੰਦਰਗਾਹ ਦੇ ਉੱਤੇ ਕੰਮਕਾਜ ਮੁੜ ਦੁਬਾਰਾ ਪੂਰੇ ਪੱਧਰ ਦੇ ਉੱਤੇ ਸ਼ੁਰੂ ਹੋ ਸਕੇ। ਅਗਲੀ ਖਬਰ ਵੱਲ ਚੱਲੀਏ। ਲੋਕ ਬੋਇੰਗ ਦੇ ਜਹਾਜ਼ ਵਿੱਚ ਚੜ੍ਹਨੋਂ ਹੁਣ ਬਹੁਤ ਡਰ ਰਹੇ ਹੈਗੇ ਆ। ਇੱਥੋਂ ਤੱਕ ਗੱਲ ਪਹੁੰਚ ਗਈ, ਬਹੁਤ ਸਾਰੇ ਲੋਕਾਂ ਨੇ ਤਾਂ ਆਪਣੀਆਂ ਜੋ ਟਿਕਟਾਂ ਆ ਉਹ ਕੈਂਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। ਅਮਰੀਕਨ ਪਲੇਨ ਮੇਕਰ ਬਹੁਤ ਪ੍ਰੈਸ਼ਰ ਦੇ ਅੰਡਰ ਆ। ਜਨਵਰੀ ਤੋਂ ਲੈ ਕੇ ਹੁਣ ਤੱਕ ਜੋ ਉਹਨਾਂ ਦੇ ਨਵੇਂ ਅਲਾਸਕਾ 에ਅਰਲਾਈਨ 737 ਮੈਕਸ ਮਿਡ ਫਲਾਈਟ ਜੋ ਓਰੀਗਨ ਦੇ ਉੱਤੇ ਹੋਈ ਸੀ, ਬਲਿਊ ਆਫ ਹੋ ਗਈ ਸੀ। ਇਸ ਤੋਂ ਬਿਨਾ ਕਿਸੇ ਦਾ ਡੋਰ ਡਿੱਗ ਪਿਆ, ਕਿਸੇ ਦਾ ਕੋਈ ਕੁਛ, ਕਿਸੇ ਦਾ ਕੁਛ, ਤੇ ਬਹੁਤ ਸਾਰੇ ਜੋ ਟਿਕਟੋਕਰਸ ਆ ਟਰੈਵਲ ਇੰਡਸਟਰੀ ਦੇ ਨਾਲ ਰਿਲੇਟਡ ਹੈਗੇ ਆ, ਉਹ ਕਹਿੰਦੇ ਵੀ ਲੋਕ ਘਬਰਾਏ ਹੋਏ ਆ ਵੀ ਅਸੀਂ ਬੋਇੰਗ ਦੇ ਜਹਾਜ਼ ਦੇ ਉੱਤੇ ਨਹੀਂ ਚੜ੍ਹਨਾ ਹੈਗਾ। ਖਾਸ ਕਰਕੇ ਜਿਹੜੇ ਬੋਇੰਗ 737 ਜਾਂ 739 ਮੈਕਸ ਹੈਗੇ ਆ, ਇਹਦੀਆਂ ਕਈ ਸਾਰੀਆਂ ਲੋਕਾਂ ਨੇ ਵੀਡੀਓਜ਼ YouTube ਤੇ ਫੇਸਬੁੱਕ ਤੇ ਪਾਈਆਂ ਹੋਈਆਂ ਹੈਗੀਆਂ। ਹਾਲਾਂਕਿ ਨੈਸ਼ਨਲ ਸੇਫਟੀ ਕੌਂਸਲ ਕਹਿੰਦੇ ਆ ਵੀ ਜਹਾਜ਼ ਦੇ ਵਿੱਚ ਟਰੈਵਲ ਕਰਨਾ ਸਭ ਤੋਂ ਸੇਫ ਹੈਗਾ ਆ। ਕਹਿੰਦੇ ਭਈ ਮੋਟਰ ਵਹੀਕਲ ਦੇ ਵਿੱਚ, ਕਾਰ ਦੇ ਵਿੱਚ 93 ਦੇ ਵਿੱਚੋਂ ਇੱਕ ਚਾਂਸ ਆ ਤੁਹਾਡੀ ਡੈਥ ਦਾ, ਐਕਸੀਡੈਂਟ ਜੇ ਹੋ ਜਾਂਦਾ ਹੈਗਾ। ਜਦ ਕਿ ਜੇ ਪਲੇਨ ਦੇ ਵਿੱਚ ਦੇਖਿਆ ਜਾਵੇ, ਬਹੁਤ ਲੰਮਾ ਸਮਾਂ ਹੋ ਗਿਆ ਜਿੱਥੇ ਕਿਤੇ ਕੋਈ ਡੈਡਲੀ ਕ੍ਰੈਸ਼ US 에ਅਰਲਾਈਨ ਦਾ ਹੋਇਆ ਹੋਵੇ। ਕਹਿੰਦੇ 15 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈਗਾ ਆ। ਇੱਕ ਰੀਸੈਂਟਲੀ ਆਡਿਟ ਵੀ ਕੀਤਾ ਗਿਆ ਸੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ। ਉਹਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਕਈ ਸਾਰੀਆਂ ਮਲਟੀਪਲ ਇੰਸਟੈਂਸਸ, ਬਹੁਤ ਸਾਰੀਆਂ ਬਹੁਤ ਵਾਰੀ ਚੈੱਕ ਕੀਤਾ ਵੀ ਕਿਤੇ ਨਾ ਕਿਤੇ ਜਿਹੜਾ ਸਟੈਂਡਰਡ ਹੈਗਾ ਆ ਉਹ ਫੇਲ ਹੁੰਦਾ ਜਾਪਦਾ ਹੈਗਾ, ਕਿਤੇ ਨਾ ਕਿਤੇ ਉਹਨਾਂ ਦੇ ਨੁਕਸ ਨਿਕਲਿਆ ਜਾ ਰਿਹਾ ਹੈਗਾ ਜਹਾਜ਼ਾਂ ਦੇ ਵਿੱਚ। ਸੋ US ਦੀ ਜਸਟਿਸ ਡਿਪਾਰਟਮੈਂਟ ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਅਲਾਸਕਾ 에ਅਰਲਾਈਨ ਦੇ ਵਿੱਚ। ਇੱਕ ਉਹਨਾਂ ਨੇ 2021 ਦੇ ਵਿੱਚ ਸੈਟਲਮੈਂਟ ਹੋਇਆ ਸੀ, ਉਹਦੀ ਵੀ ਜਿਹੜੀ ਆ ਵਾਇਲੇਸ਼ਨ ਉਸ ਸੈਟਲਮੈਂਟ ਦੀਆਂ ਜੋ ਟਰਮ ਸੀਗੀਆਂ ਉਹਨਾਂ ਦੀਆਂ ਕੀਤੀਆਂ ਹੈਗੀਆਂ। ਤੇ 737 ਮੈਕਸ ਦੀ ਜਿਹੜੀ ਸਰਟੀਫਿਕੇਸ਼ਨ ਆ ਉਹਦੇ ਵੱਲ ਵੀ ਜਿਹੜੀ ਆ ਉਹ ਚੈਕਿੰਗ ਤੇ ਆਡਿਟਿੰਗ ਕੀਤੀ ਜਾ ਰਹੀ ਹੈਗੀ ਆ। ਪਿਛਲੇ ਦਿਨਾਂ 'ਚ ਓਰੀਗਨ ਦੇ ਵਿੱਚ ਇੱਕ ਯੂਨਾਈਟਿਡ ਬੋਇੰਗ ਦਾ 737 ਜਦੋਂ ਲੈਂਡ ਕੀਤਾ ਸੀ ਤੇ ਉਹਦੀ ਇੱਕ ਐਲੂਮੀਨੀਅਮ ਦੀ ਸਕਿਨ ਉਹ ਕਹਿੰਦੇ ਮਿਸਿੰਗ ਸੀਗੀ। ਇਸੇ ਤਰ੍ਹਾਂ ਅਲਾਸਕਾ 에ਅਰਲਾਈਨ ਦਾ ਇੱਕ ਪੈਨਲ ਬਲੋ ਆਊਟ ਹੋ ਗਿਆ ਸੀ। ਯੂਨਾਈਟਿਡ 에ਅਰਵੇ ਦਾ 26 ਸਾਲ ਪੁਰਾਣਾ ਇਹ ਪਲੇਨ ਸੀ, ਉਹਦੀ ਮੇਨਟੇਨੈਂਸ ਪੂਰੀ ਤਰ੍ਹਾਂ ਨਹੀਂ ਸੀ। ਕਈ ਸਾਰੀਆਂ ਜਿਹੜੀਆਂ ਆ ਕੰਸਰਨ ਆਏ ਆ ਜਿਹਦੇ ਵਿੱਚ ਫਲਾਈਟ ਕੰਟਰੋਲ ਨੂੰ ਲੈ ਕੇ, ਇੰਜਨ ਨੂੰ ਲੈ ਕੇ, ਸਟਰਕਚਰਲ ਇੰਟੈਗ੍ਰਿਟੀ ਨੂੰ ਲੈ ਕੇ, ਕਰੈਕਟ ਵਿੰਡਸ਼ੀਲਡਸ ਨੂੰ ਲੈ ਕੇ। ਸੋ ਲੋਕ ਡਰ ਵੀ ਰਹੇ ਆ, ਪਰ ਬਹੁਤ ਸਾਰੇ ਲੋਕ ਕਹਿੰਦੇ ਵੀ ਨਹੀਂ ਹਜੇ ਵੀ ਅਸੀਂ ਸੇਫ ਹਾਂ। ਪਰ ਹੁਣ ਡਿਪਾਰਟਮੈਂਟ ਆਫ ਜਸਟਿਸ ਤੇ ਨੈਸ਼ਨਲ ਸੇਫਟੀ ਐਡਮਿਨਿਸਟ੍ਰੇਸ਼ਨ ਇਹ ਸਾਰੇ ਜੋ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਹੈਗੇ। ਜੀ ਜੀ, ਅਗਲੀ ਗੱਲ ਕਰੀਏ ਇਜ਼ਰਾਈਲ ਹਮਾਸ ਦੀ ਲੜਾਈ ਦੇ ਵਿੱਚ ਇਜ਼ਰਾਈਲ ਦੇ ਫੌਜੀ ਟਰੂਪਸ ਆ ਉਹਨਾਂ ਨੇ ਜਿਹੜਾ ਸ਼ਿਫਾ ਹਸਪੀਟਲ ਆ, ਜਿੱਥੋਂ ਆਪਾਂ ਨੂੰ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਵੀ ਹਸਪਤਾਲਾਂ ਦੇ ਕੰਮਕਾਜ ਵੀ ਠੱਪ ਹੋਏ ਰਹੇ। ਇਜ਼ਰਾਈਲੀ ਜਿਹੜੇ ਫੌਜੀ ਆ ਅੰਦਰ ਜਾ ਜਾ ਕੇ ਕਈਆਂ ਨੂੰ ਉਹਨਾਂ ਨੇ ਉੱਥੇ ਮਾਰਿਆ ਵੀ। ਗਾਜ਼ਾ ਦਾ ਸਭ ਤੋਂ ਵੱਡਾ ਜਿਹੜਾ ਹਸਪਤਾਲ ਆ, 2 ਹਫ਼ਤੇ ਦੀ ਰੇਡ ਤੋਂ ਬਾਅਦ ਦੇ ਵਿੱਚ ਉੱਥੋਂ ਉਹਨਾਂ ਨੇ ਆਪਣੇ ਫੌਜੀ ਵਾਪਸ ਲੈ ਲਏ ਹੈਗੇ ਆ। ਸੋ ਮਿਲਟਰੀ ਨੇ ਜਿਹੜਾ ਇਹ ਡਿਸਕ੍ਰਾਈਬ ਕੀਤਾ ਵੀ ਸ਼ਿਫਾ ਹਸਪਤਾਲ ਦੇ ਵਿੱਚ ਇੱਕ ਕਹਿੰਦੇ ਵੀ ਸਾਡੀ ਵੱਡੀ ਜਿੱਤ ਹੋਈ ਆ 6 ਮਹੀਨੇ ਤੋਂ ਚੱਲ ਰਹੀ ਇਸ ਲੜਾਈ ਦੇ ਵਿੱਚ। ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਵਾਪਸ ਫੌਜੀਆਂ ਨੂੰ ਬੁਲਾਇਆ ਗਿਆ ਆ ਜਦੋਂ ਇਜ਼ਰਾਈਲ ਦੇ ਵਿੱਚ ਹੀ ਹਜ਼ਾਰਾਂ ਲੋਕ ਕਹਿੰਦੇ ਆ ਬੈਂਜਾਮਿਨ ਨੇਤਨਯਾਹੂ, ਜਿਸ ਨੂੰ ਬੀਬੀ ਵੀ ਆਖਿਆ ਜਾਂਦਾ, ਵੀ ਉਸ ਦੇ ਉਲਟ ਪ੍ਰੋਟੈਸਟ ਕਰਨਾ
ਸ਼ੁਰੂ ਕਰ ਰਹੇ ਆ। ਕਹਿੰਦੇ ਵੀ ਨੇਤਨਯਾਹੂ ਇਸ ਟਾਈਮ ਕੋਈ ਵੀ ਕਦਮ ਨਹੀਂ ਚੁੱਕ ਰਿਹਾ ਵੀ ਹਮਾਸ ਦੇ ਦੁਆਰਾ ਅਗਵਾ ਕੀਤੇ ਗਏ ਜਿਹੜੇ ਇਜ਼ਰਾਈਲੀ ਲੋਕ ਆ ਵੀ ਉਹਨਾਂ ਨੂੰ ਵਾਪਸ ਛੁਡਾਉਣ ਦੇ ਵਿੱਚ ਕੋਈ ਕਦਮ ਚੱਕ ਰਿਹਾ ਹੋਵੇ। ਉਧਰ ਦੂਜੀ ਸ਼ਿਪਮੈਂਟ ਫੂਡ ਦੀ, ਰਾਸ਼ਨ ਦੀ, ਉਹ ਸਮੁੰਦਰ ਦੇ ਜ਼ਰੀਏ ਮੰਡੇ ਨੂੰ ਯਾਨੀ ਕਿ ਅੱਜ ਉੱਥੇ ਪਹੁੰਚੀ ਹੈਗੀ ਆ। ਮੈਡੀਟਰੇਨੀਅਨ ਆਈਲੈਂਡ ਨੇਸ਼ਨ ਸਾਈਪਰਸ ਤੋਂ ਇਹ ਜਿਹੜੀ ਰਾਸ਼ਨ ਦੇ ਨਾਲ ਭਰਿਆ ਜਿਹੜਾ ਜਹਾਜ਼ ਆ ਉਸ ਪਾਸੇ ਵੱਲ ਨੂੰ ਰਵਾਨਾ ਹੋਇਆ ਸੀ। 3 ਬੋਟਸ, 3 ਕਿਸ਼ਤੀਆਂ ਕਹਿੰਦੇ ਆ ਵੀ ਕੋਸਟ ਤੋਂ ਉੱਥੋਂ ਤੁਰੀਆਂ ਸੀ। ਸਾਈਪਰਸ ਦੇ ਫੋਰਨ ਮਿਨਿਸਟਰ ਕੋਂਬੋਸ ਉਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਤੇ ਕਹਿੰਦੇ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਆ ਵੀ ਉਹ ਰਾਸ਼ਨ ਨੂੰ ਗਾਜ਼ਾ ਪੱਟੀ ਦੇ ਵਿੱਚ ਉੱਥੇ ਘੱਲਿਆ ਜਾ ਸਕੇ। ਸੋ ਬਹੁਤ ਸਾਰਾ ਜਿਹੜਾ ਰਾਸ਼ਨ ਆ ਇਸ ਟਾਈਮ ਹਵਾ ਦੇ ਜ਼ਰੀਏ ਵੀ ਡ੍ਰੌਪ ਕੀਤਾ ਜਾ ਰਿਹਾ। UN ਦੀ ਹੈਲਥ ਏਜੰਸੀ ਨੇ ਕਿਹਾ ਆ ਹੁਣ ਤੱਕ ਜਿਹੜੇ ਸ਼ਿਫਾ ਹਸਪਤਾਲ ਦੇ ਵਿੱਚ ਹੋਈ ਰੇਡ ਦੇ ਕਰਕੇ 20 ਜਿਹੜੇ ਪੇਸ਼ੈਂਟ ਆ ਉਹਨਾਂ ਦੀ ਮੌਤ ਹੋ ਚੁੱਕੀ ਆ ਤੇ ਦਰਜਨਾਂ ਹੀ ਇਸ ਟਾਈਮ ਰਿਸਕ ਦੇ ਉੱਤੇ ਨੇ, ਖਤਰੇ ਦੇ ਵਿੱਚ ਨੇ ਤੇ ਕਹਿੰਦੇ ਹਸਪਤਾਲ ਨੂੰ ਹੋਰ ਵੀ ਜ਼ਿਆਦਾ ਡਿਸਟਰੈਕਸ਼ਨ, ਹੋਰ ਵੀ ਖਤਰਾ ਜਿਹੜਾ ਉਹ ਬਣਿਆ ਪਿਆ ਆ ਤੇ ਫੰਕਸ਼ਨ ਕਰਨਾ ਉਹਨਾਂ ਦਾ ਕਾਫੀ ਔਖਾ ਬਣਿਆ ਪਿਆ ਆ। ਸੋ ਇਜ਼ਰਾਈਲੀਆਂ ਨੇ ਪੈਲਸਤੀਨੀਆਂ ਨੂੰ ਜਿੱਥੇ ਬਾਹਰ ਉਹਨਾਂ ਦੇ ਘਰਾਂ ਦੇ ਵਿੱਚ ਬੰਬ ਸਿੱਟ ਕੇ ਮਾਰਿਆ, ਉੱਥੇ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਮਰੀਜ਼ ਸੀ ਉਹਨਾਂ ਨੂੰ ਵੀ ਉੱਥੇ ਰੇਡ ਕਰਕੇ ਕਈਆਂ ਨੂੰ ਮਾਰ ਜਿਹੜਾ ਉਹ ਦਿੱਤਾ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਇਜ਼ਰਾਈਲ ਦੇ ਮਿਲਟਰੀ ਸਪੋਕਸਪਰਸਨ ਕਹਿੰਦੇ ਆ ਵੀ ਅਸੀਂ 900 ਸਸਪੈਕਟਡ ਮਿਲੀਟੈਂਟ ਉਹਨਾਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ 500 ਹਮਾਸ ਜਾਂ ਇਸਲਾਮਿਕ ਜਿਹਾਦ ਦੇ ਫਾਈਟਰ ਦੱਸੇ ਜਾਂਦੇ ਆ ਤੇ ਕਹਿੰਦੇ $3 ਮਿਲੀਅਨ ਦੀ ਜਿਹੜੀ ਰਾਸ਼ੀ ਆ ਵੱਖ-ਵੱਖ ਕਰੰਸੀਜ਼ ਦੇ ਵਿੱਚ ਨਾਲ ਜਿਹੜੇ ਹਥਿਆਰ ਆ ਉਹ ਉਹਨਾਂ ਨੇ ਜ਼ਬਤ ਕੀਤੇ ਹੈਗੇ ਆ। 200 ਤੋਂ ਵੱਧ ਜਿਹੜੇ ਪੇਸ਼ੈਂਟਸ ਆ ਆਰਮੀ ਨੇ ਕਿਹਾ ਵੀ ਅਸੀਂ ਉੱਥੋਂ ਉਹਨਾਂ ਨੂੰ ਇਵੈਕੂਏਟ ਕੀਤਾ ਹੈਗਾ ਆ। ਹੁਣ ਉੱਦਾਂ ਕਹੀ ਜਾਂਦੇ ਵੀ ਅਸੀਂ ਉਹਨਾਂ ਨੂੰ ਫੂਡ ਵੀ ਦਿੱਤਾ ਜੀ, ਪਾਣੀ ਵੀ ਦਿੱਤਾ ਤੇ ਮੈਡੀਕਲ ਸਪਲਾਈਆਂ ਜਿਹੜੀਆਂ ਦਿੱਤੀਆਂ ਆ, ਪਰ ਜਿਹੜੇ ਉੱਥੇ ਜ਼ੇਰੇ ਇਲਾਜ ਸੀ ਉਹਨਾਂ ਨੂੰ ਵਿੱਚ ਵਿਚਾਲੇ ਜਿਹੜਾ ਉਹ ਚੱਕ ਦੇਣਾ, ਉਹ ਵੀ ਕਿੱਥੇ ਦੀ ਇਨਸਾਨੀਅਤ ਨਜ਼ਰ ਆਉਂਦੀ ਆ। ਅਗਲੀ ਖਬਰ ਵੱਲ ਚਲੀਏ। ਬੀਤੇ ਵੀਕਐਂਡ ਦੇ ਦੌਰਾਨ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਉੱਥੇ ਜਿਹੜੀਆਂ ਵੋਟਾਂ ਪਈਆਂ ਖਾਲਿਸਤਾਨ ਰੈਫਰੈਂਡਮ ਦੇ ਸੰਬੰਧ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲਿਆ ਤੇ ਇਸ ਤੋਂ ਬਾਅਦ ਜੇ ਦੱਸਿਆ ਜਾਵੇ ਵੀ ਲੋਕ ਬਹੁਤ ਦੂਰੋਂ ਦੂਰੋਂ ਆਏ ਹੋਏ ਸੀ, ਮੇਨ ਤੋਂ, ਵੈਨਕੂਵਰ ਤੋਂ, ਟੋਰਾਂਟੋ ਤੋਂ ਤੇ ਪੂਰੇ ਕੈਲੀਫੋਰਨੀਆ ਦੇ ਵਿੱਚੋਂ। ਤੇ ਇਸ ਦਾ ਮੀਡੀਆ ਨੇ ਵੀ ਬਹੁਤ ਵੱਡਾ ਜਿਹੜੀ ਆ ਕਵਰੇਜ ਕੀਤੀ ਹੈਗੀ ਆ। ਇਸ ਐਤਵਾਰ ਤੋਂ ਪਹਿਲਾਂ ਜਦੋਂ ਵੋਟਾਂ ਪੈਣੀਆਂ ਸੀ, ਉਸ ਤੋਂ ਪਹਿਲਾਂ NPR ਨੇ ਜੋ ਨੈਸ਼ਨਲ ਪਬਲਿਕ ਰੇਡੀਓ ਆ, ਉਹਨਾਂ ਨੇ ਇਸ ਕਵਰੇਜ ਨੂੰ ਜੋ ਕੁਝ ਵਾਪਰਨ ਜਾ ਰਿਹਾ ਸੀ ਉਹਦੇ ਬਾਰੇ ਬਹੁਤ ਵੱਡੀ ਡਿਟੇਲ ਰਿਪੋਰਟ 1000 ਤੋਂ ਵੱਧ ਰੇਡੀਓ ਸਟੇਸ਼ਨ ਦੇ ਉੱਤੇ ਸੁਣਾਈ ਵੀ ਸੀ ਤੇ ਉਹਨੇ ਛਾਪੀ ਵੀ ਸੀ। ਆਪਾਂ ਵੀ ਤੁਹਾਨੂੰ ਪੰਜਾਬੀ ਰੇਡੀਓ USA ਤੇ ਪੰਜਾਬੀ ਦੇ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਤੇ ਜਿਹੜੀਆਂ ਕੱਲ ਉੱਥੇ ਵੋਟਾਂ ਵੀ ਪਈਆਂ ਉਹਦੇ ਵਿੱਚ ਉਸ ਤੋਂ ਬਾਅਦ ਲੋਕਲ ਜਿਹੜੇ ਉੱਥੇ ਦੇ ਚੈਨਲਸ ਹੈਗੇ, ਚਾਹੇ ਉਹ ABC 10 ਆ, KX TV ਜਾਂ KCRA TV ਜਿਹੜਾ ਆ, ਉਹਨਾਂ ਨੇ ਕਵਰੇਜ ਦਿੱਤੀ ਹੈਗੀ ਆ। ਸੋ ਬਹੁਤ ਹੀ ਸ਼ਾਂਤਮਈ ਮਾਹੌਲ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਇਸ ਰੈਫਰੈਂਡਮ ਦੇ ਵਿੱਚ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਵੀ ਸੀ ਵੀ ਬਹੁਤ ਵਾਰ ਕਈ ਲੋਕ ਜਿਹੜੇ ਆ ਖਾਸ ਕਰਕੇ ਆਪਣੇ ਪੰਜਾਬੀ ਆ ਉਹ ਸਿੱਖਾਂ ਨੂੰ ਹੀ ਕਹਿੰਦੇ ਰਹਿੰਦੇ ਵੀ ਜੇ ਜੀ ਉੱਥੇ ਲੱਡੂ ਜਲੇਬੀਆਂ, ਛੋਲੇ ਭਟੂਰੇ ਇਦਾਂ ਦੇ ਲੰਗਰ ਨਾ ਹੋਣ ਤਾਂ ਲੋਕ ਗੁਰਦੁਆਰੇ ਜਾਣੋਂ ਹਟ ਜਾਣ। ਸਭ ਤੋਂ ਗੁੱਡ ਇਸ ਜਿਹੜਾ ਰੈਫਰੈਂਡਮ ਵਾਲੇ ਦਿਨ ਦੀ ਗੱਲ ਇਹ ਸੀ ਵੀ ਬਹੁਤ ਸਾਰੇ ਲੰਗਰ ਲੱਗੇ ਹੋਏ ਸੀ, ਬਿਲਕੁਲ ਸਿੰਪਲ ਲੰਗਰ ਸੀ। ਜਾਂ ਤਾਂ ਉੱਥੇ ਚੌਲ, ਕੜੀ ਚੌਲ ਸੀਗੇ ਤੇ ਜਾਂ ਪ੍ਰਸ਼ਾਦਾ ਤੇ ਦਾਲ, ਤੇ ਸਾਰੇ ਲੋਕਾਂ ਨੇ ਜਿਹੜੇ ਵਧੀਆ ਤਰੀਕੇ ਦੇ ਨਾਲ ਲੰਗਰ ਵੀ ਛਕਿਆ, ਹਿੱਸਾ ਵੀ ਪਾਇਆ। ਲੋਕਾਂ 'ਚ ਜੋਸ਼ ਬਹੁਤ ਸੀ। ਪੂਰੀ ਰਾਜਧਾਨੀ 'ਚ ਜਿਹੜੇ ਆ ਉਹ ਜਕਾਰੇ ਜਿਹੜੇ ਗੂੰਜਦੇ ਸੀ ਤੇ ਉੱਪਰ ਜਿਹੜਾ ਇੱਕ ਪਲੇਨ ਆ ਉਹ ਵੀ ਘੁੰਮ ਰਿਹਾ ਸੀ ਕਿਸ ਤਰ੍ਹਾਂ ਜਿਹੜਾ ਸਿੱਖਾਂ ਦਾ ਜਿਹੜਾ ਜੈਨੋਸਾਈਡ ਹੋ ਰਿਹਾ ਹੈਗਾ। ਜੀ ਬਿਲਕੁਲ, ਉੱਥੇ ਲੋਕਾਂ ਨੇ ਆਪਣੇ ਵੱਖਰੇ ਮੁਲਕ ਦੇ ਲਈ ਜਿਹੜੀ ਉਹ ਮੰਗ ਕੀਤੀ। ਅਮਰੀਕਾ ਦੇ ਵਿੱਚ 2 ਵਾਰੀ ਹੁਣ ਤੱਕ ਰੈਫਰੈਂਡਮ ਦੀਆਂ ਵੋਟਾਂ ਪੈ ਚੁੱਕੀਆਂ। ਪਹਿਲੀ ਵਾਰੀ ਸੈਨ ਫਰਾਂਸਿਸਕੋ 'ਚ ਜਨਵਰੀ 'ਚ ਸੀ ਤੇ ਇੱਕ ਜਿਹੜੀਆਂ ਕੱਲ 31 ਮਾਰਚ ਨੂੰ ਕੈਲੀਫੋਰਨੀਆ ਦੀ ਜਿਹੜੀ ਰਾਜਧਾਨੀ ਸੈਕਰਾਮੈਂਟੋ ਦੇ ਕੈਪੀਟਲ ਗਰਾਊਂਡਸ ਦੇ ਵਿੱਚ ਵੋਟਾਂ ਜਿਹੜੀਆਂ ਉਹ ਪਈਆਂ। ਕਾਫੀ ਲੋਕ ਜਿੱਦਾਂ ਤੁਸੀਂ ਦੱਸਿਆ ਵੀ ਆਊਟ ਆਫ ਸਟੇਟ, ਆਊਟ ਆਫ ਕੰਟਰੀ ਜਿਹੜੇ ਆ ਉਹ ਆਉਂਦੇ ਰਹੇ। ਤੇ ਤੁਸੀਂ ਸਾਰੀ ਜਿਹੜੀ ਇਹ ਕਵਰੇਜ ਆ ਪੰਜਾਬੀ ਰੇਡੀਓ USA ਦੇ
ਫੇਸਬੁੱਕ ਚੈਨਲ ਦੇ ਉੱਤੇ, YouTube ਚੈਨਲ ਦੇ ਉੱਤੇ ਵੀ ਜਿਹੜੀ ਉਹ ਤੁਸੀਂ ਦੇਖੀ ਆ। ਕਾਫੀ ਆਪਣੇ ਜਿਹੜੇ ਰੇਡੀਓ ਦੇ ਚਾਹਣ ਵਾਲੇ ਆਪਣੇ ਸਪੋਰਟਰਸ ਵੀ ਜਿਹੜੇ ਉਹ ਮਿਲੇ ਸੀਗੇ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਉੱਥੇ ਦੇਖੀਆਂ ਤੇ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਸੀ, ਚੜ੍ਹਦੀ ਕਲਾ ਦਾ ਪ੍ਰਤੀਕ ਸੀ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਵੀਲ ਚੇਅਰ ਵਾਲੇ ਵੀ ਜਿਹੜੇ ਉੱਥੇ ਵੋਟ ਪਾਉਣ ਦੇ ਲਈ ਆਪਾਂ ਦੇਖੇ ਆ। ਕਈਆਂ ਨੇ ਦੂਜੀ ਵਾਰੀ ਕਿਹਾ ਵੀ ਚੱਲ ਕੋਈ ਨਹੀਂ, ਇੱਕ ਵਾਰੀ ਹੋਰ ਪਾਉਣ ਜਾਂਦੇ ਆ, ਪਰ ਉਹਨਾਂ ਨੇ ਜਿਹੜਾ ਉਹ ਦੱਸਿਆ ਬਾਅਦ ਦੇ ਵਿੱਚ ਵੀ ਦੂਜੀ ਵਾਰੀ ਉਹਨਾਂ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ, ਸਿਰਫ ਇੱਕੋ ਵਾਰੀ ਵੋਟ ਜਿਹੜੀ ਉਹ ਪਾਉਣ ਦਿੱਤੀ ਗਈ। ਇੱਥੋਂ ਇਹ ਵੀ ਉਹਨਾਂ ਲੋਕਾਂ ਦੀ ਗੱਲ ਨੂੰ ਜਵਾਬ ਜਿਹੜਾ ਉਹ ਮਿਲ ਜਾਂਦਾ ਵੀ ਕਿਤੇ ਖੌਰੇ ਇੱਕ ਹੀ ਜਾਣਾ ਬਾਰ-ਬਾਰ ਵੋਟ ਪਾਈ ਜਾ ਰਿਹਾ ਹੋਊਗਾ। ਉੱਥੇ ਐਟ ਏ ਟਾਈਮ ਤੁਸੀਂ ਸਿਰਫ ਇੱਕ ਹੀ ਵਾਰੀ ਇਸ ਰੈਫਰੈਂਡਮ ਦੇ ਵਿੱਚ ਵੋਟ ਜਿਹੜੀ ਉਹ ਪਾ ਸਕਦੇ ਆ। ਸਿਕਸ ਫਾਰ ਜਸਟਿਸ ਵਾਲਿਆਂ ਨੇ ਹੁਣ ਤੱਕ ਕਈ ਮੁਲਕਾਂ ਦੇ ਵਿੱਚ ਇਹ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਕਰਵਾਈਆਂ ਆ ਤੇ ਹੁਣ ਅਗਲੇ ਪੜਾਅ ਦੇ ਵਿੱਚ ਇਹ ਮੁੜ ਕੇ ਦੁਬਾਰਾ ਕੈਨੇਡਾ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ, ਕੈਲਗਰੀ 'ਚ 28 ਜੁਲਾਈ ਨੂੰ। ਉੱਥੇ ਉਹਨਾਂ ਨੇ ਐਲਾਨਿਆ ਸੀਗਾ। ਉੱਥੇ ਦੇ ਜਿਹੜੇ ਪੰਜਾਬ ਰੈਫਰੈਂਡਮ ਕਮਿਸ਼ਨ ਵਾਲਿਆਂ ਦੇ ਨਾਲ ਪੌਲ ਜੈਕਬਸ ਦੇ ਨਾਲ ਉੱਥੇ ਗੱਲਬਾਤ ਹੁੰਦਿਆਂ ਕਿਹਾ ਵੀ ਹੁਣ ਕੁਛ ਸਮਾਂ ਅੱਗੇ ਜਿਹੜੀਆਂ ਵੋਟਾਂ ਪਾਉਣੀਆਂ ਇਹ ਨਹੀਂ ਆ ਵੀ ਅਣਮਿੱਥੇ ਸਮੇਂ ਦੇ ਲਈ ਇਹ ਵੋਟਾਂ ਹੀ ਜਿਹੜੀਆਂ ਪੈਂਦੀਆਂ ਰਹਿਣੀਆਂ। ਇਹ ਉਹਨਾਂ ਦੇ ਬੋਲ ਸੀਗੇ ਜੋ ਕਿ ਤੁਸੀਂ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਾਅਦ 'ਚ ਸੁਣ ਵੀ ਸਕਦੇ ਆ ਵੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਿਹਾ ਆ। ਕਹਿੰਦੇ ਵੀ ਅਮਰੀਕਾ ਦੀ ਇਹੀ ਖਾਸੀਅਤ ਆ ਵੀ ਇੱਥੇ ਤੁਹਾਨੂੰ ਆਜ਼ਾਦੀ ਆ। ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਆਜ਼ਾਦੀ ਦੇ ਨਾਲ ਆਪਣੀ ਜਿਹੜੀ ਵੋਟ ਆ ਉਹ ਪਾ ਸਕਦੇ ਆ। ਦੂਜੇ ਪਾਸੇ ਜਿੱਥੇ ਉਸੇ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਰਿਹਾ, ਉਹਨਾਂ ਨੇ ਇਹ ਵੀ ਦੱਸਿਆ ਪੌਲ ਜੈਕਬਸ ਨੇ ਵੀ ਅਸੀਂ ਗੱਲਬਾਤ ਕਰਨੀ ਸ਼ੁਰੂ ਕਰ ਰਹੇ ਹਾਂ ਭਾਰਤੀ ਸਰਕਾਰ ਦੇ ਨਾਲ ਵੀ ਉੱਥੇ ਪੰਜਾਬ ਦੇ ਵਿੱਚ ਵੀ ਇਹ ਜਿਹੜੀਆਂ ਵੋਟਾਂ ਕਰਵਾਈਆਂ ਜਾਣ। ਕਹਿੰਦੇ ਵੀ ਚਾਹੇ ਉਹ ਨਾ ਹੀ ਕਰਨ, ਪਰ ਅਸੀਂ ਆਪਣੇ ਵੱਲੋਂ ਜਿਹੜੀ ਉਹ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ ਵੀ ਉੱਥੇ ਵੀ ਜਿਹੜੀਆਂ ਉਹ ਵੋਟਾਂ ਪਵਾਈਆਂ ਜਾਣ, ਵੀ ਅਸੀਂ ਆਪਣੇ ਵੱਲੋਂ ਕੋਈ ਕਦਮ ਜਿਹੜਾ ਉਹ ਪਿੱਛੇ ਨਾ ਰਵੇ। ਸੋ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਹੁੰਦਾ ਆ। ਪਰ ਹਾਲ ਦੀ ਘੜੀ ਤਾਂ ਭਾਰਤ ਵਿੱਚ ਉੱਥੇ ਦੀ ਲੋਕ ਸਭਾ ਦੀਆਂ ਇਲੈਕਸ਼ਨਾਂ ਆਉਂਦੇ ਮਹੀਨਿਆਂ ਦੇ ਵਿੱਚ ਚੱਲਣੀਆਂ। ਇੱਕ ਗੱਲ ਗੋਡਾ ਵੀ ਜਿੰਨੇ ਵੀ ਸੰਗਤਾਂ ਪਹੁੰਚੀਆਂ ਸੀਆਂ ਲਗਭਗ ਸਾਰਿਆਂ ਨੇ 100% ਲੋਕ ਜਿਹੜੇ ਆ ਉਹ ਵੋਟ ਪਾਉਣ 'ਚ ਕਾਮਯਾਬ ਹੋਏ ਆ। ਪਿਛਲੀ ਵਾਰੀ ਜਿਹੜੀ ਪਿਛਲੀ ਵਾਰੀ ਨਾਲੋਂ ਪਿਛਲੀ ਵਾਰੀ ਮਿਸ ਬਹੁਤ ਕਰ ਗਏ ਸੀ ਲੋਕ ਕਿਉਂਕਿ ਉਸ ਟਾਈਮ ਵਲੰਟੀਅਰ ਘੱਟ ਸੀ। ਇਸ ਵਾਰੀ ਬਹੁਤ ਜ਼ਿਆਦਾ ਵਲੰਟੀਅਰ ਸੀ ਤੇ ਪ੍ਰਬੰਧ ਕਾਫੀ ਵਧੀਆ ਸੀ ਤੇ ਪੁਲਿਸ, ਸ਼ੈਰਿਫ ਸਾਰੇ ਉੱਥੇ ਜਿੱਦਾਂ ਵਧੀਆ ਮਾਹੌਲ ਸੀਗਾ। ਬਿਲਕੁਲ, ਸੇਵਾਦਾਰਾਂ ਨੇ ਬਹੁਤ ਜਿਹੜੀ ਸੇਵਾ ਕੀਤੀ। ਇਸ ਵਾਰ ਅੰਦਰ ਵੋਟਾਂ ਪਾਉਣ ਵਾਲੇ ਬੂਥ ਉਹਨਾਂ ਦੇ ਵਿੱਚ ਦੁੱਗਣਾ ਕੰਮ ਕਰ ਦਿੱਤਾ ਗਿਆ ਸੀ। 20 ਤੋਂ ਵਧਾ ਕੇ 40 ਬੂਥ ਕੀਤੇ ਗਏ ਸੀ। ਬੜੀ ਤੇਜ਼ੀ ਦੇ ਨਾਲ ਲਾਈਨਸ ਜਿਹੜੀਆਂ ਉੱਧਰ ਚੱਲਦੀਆਂ ਰਹੀਆਂ। ਇਹ ਵੀ ਜਿਹੜਾ ਦੇਖਿਆ ਗਿਆ ਵੀ ਉੱਥੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਜਿਹੜੇ ਜੀ ਆ ਜੋ ਕਿ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਅਮਰੀਕਾ 'ਚ ਇਸ ਪਹੁੰਚੇ ਸੀਗੇ, ਉੱਥੇ ਉਹਨਾਂ ਨੂੰ ਸਨਮਾਨਿਤ ਵੀ ਜਿਹੜਾ ਉਹ ਕੀਤਾ ਗਿਆ ਆ। ਸੋ ਇਹ ਸਾਰਾ ਕੁਛ ਉੱਥੇ ਜਿਹੜਾ ਉਹ ਵਾਪਰਿਆ ਤੇ ਹੁਣ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਪਿਛਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਮਰੀਨੋ ਨੂੰ ਲੈ ਕੇ, ਜੋ ਕਿ ਵੈਨਜ਼ੂਏਲਾ ਦਾ ਬੰਦਾ ਇਲੀਗਲੀ ਕ੍ਰਾਸ ਕਰਕੇ ਟਿਕਟੋਕਰ ਆ, ਕਹਿੰਦਾ ਸੀ ਵੀ ਆਓ ਇੱਥੇ ਫ੍ਰੀ ਸਾਰਾ ਕੁਝ ਮਿਲਦਾ ਆ। ਹੁਣ ਉਹਨੂੰ ਆਈਸ ਨੇ ਅੰਦਰ ਬੰਦ ਕਰ ਦਿੱਤਾ ਤੇ ਉਹਦੀ ਵਾਈਫ ਜਿਹੜੀ ਰੋ ਰਹੀ ਆ ਤੇ ਉਹ ਖਬਰ ਆਪਾਂ ਤੁਹਾਡੇ ਨਾਲ ਤੇ ਹੋਰ ਖਬਰਾਂ ਸਾਂਝੀਆਂ ਕਰਾਂਗੇ।
ब्रेक तो बाद एक बार फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਹਫਤੇ ਖਬਰ ਸਾਂਝੀ ਕੀਤੀ ਸੀ ਵੀ ਇੱਕ ਵੈਨਜ਼ੂਏਲਾ ਤੋਂ ਰਹਿਣ ਵਾਲਾ ਬੰਦਾ ਇਲੀਗਲੀ ਕ੍ਰਾਸ ਕਰਕੇ ਅਮਰੀਕਾ 'ਚ ਪਹੁੰਚ ਗਿਆ, ਮਰੀਨੋ ਨਾਮ ਦਾ ਬੰਦਾ, ਤੇ ਇੱਥੇ ਆ ਕੇ ਉਹ ਟਿਕਟੋਕਰ ਸੀ ਜਿਹਦੇ 5 ਲੱਖ ਤੋਂ ਵੱਧ ਫਾਲੋਅਰ ਸੀ। ਤੇ ਉਹ ਦੱਸਦਾ ਸੀ ਵੀ ਕਿੱਦਾਂ ਬਾਰਡਰ ਕ੍ਰਾਸ ਕਰਨਾ, ਕਿੱਦਾਂ ਅਮਰੀਕਾ 'ਚ ਆ ਕੇ ਫ੍ਰੀ ਪੈਸੇ ਲੈਣੇ ਆ, ਕਿੱਦਾਂ ਫ੍ਰੀ ਨਿਆਣੇ ਜਮਾਣੇ ਆ, ਕਿੱਦਾਂ ਫੂਡ ਸਟੈਂਪਾਂ ਲੈਣੀਆਂ, ਤੇ ਕਿੱਦਾਂ ਲੋਕਾਂ ਦੇ ਘਰਾਂ ਦੇ ਵਿੱਚ ਐਜ਼ ਏ ਸਕਰਟਰ ਐਂਟਰ ਕਰਕੇ ਆਪਣੇ ਕਬਜ਼ੇ ਦੇ ਵਿੱਚ ਘਰ ਜਿਹੜੇ ਆ ਉਹ ਲੈ ਲੈਣੇ ਆ। ਤੇ ਨਾਲ ਦੀ ਨਾਲ ਜਿਹੜੇ ਅਮਰੀਕਨ ਲੋਕ ਆ ਉਹਨਾਂ ਨੂੰ ਟਾਊਟ ਵੀ ਕਰਦਾ ਸੀ ਵੀ ਦੇਖੋ ਇਹ ਖੁੱਤਿਆਂ ਕੰਮ ਕਰ ਰਹੇ ਆ, ਆਪਾਂ ਫ੍ਰੀ ਦੇ ਵਿੱਚ ਜਿਹੜੇ ਪੈਸੇ ਆ ਉਹ ਇੰਨੇ ਬਣਾ ਰਹੇ ਹੈਗੇ ਆ। ਤੇ ਕਹਿੰਦਾ ਵੀ ਆਈ ਡੋਂਟ ਕ੍ਰਾਸ ਰੀਓ ਗ੍ਰਾਂਡੇ ਟੂ ਵਰਕ ਲਾਈਕ ਸਲੇਵ। ਇਹ ਇੰਸਟਾਗ੍ਰਾਮ ਕਲਿੱਪ ਦੇ ਉੱਤੇ ਕਹਿ ਰਿਹਾ ਸੀ। ਕਹਿੰਦਾ ਆਈ ਕੇਮ ਟੂ ਯੂਐਸ ਟੂ ਮਾਰਕ ਮਾਈ ਟੈਰੀਟਰੀ। ਸੋ ਹੁਣ ਪਤਾ ਚੱਲਿਆ ਵੀ ਜੋ ਕਸਟਮ ਵਾਲਿਆਂ ਨੇ ਉਸ ਨੂੰ ਹੁਣ ਅਰੈਸਟ ਕਰ ਲਿਆ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸੁਨਿਸਟਾ ਸਿੰਪਲੀ ਸਵੀਟਸ ਕੋਲੰਬਸ 에ਅਰਪੋਰਟ ਦੇ ਉੱਤੇ ਉਹਨੂੰ ਸਪੌਟ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ। ਹੋਟਲ 'ਚ ਪਹਿਲਾਂ ਉਹਨਾਂ ਨੇ ਰੱਖਿਆ ਸੀ ਕਸਟਮ ਵਾਲਿਆਂ ਨੇ। ਤੇ ਹੁਣ ਉਹਦੀ ਜਿਹੜੀ ਵਾਈਫ ਆ ਬਿਰੋਨਕਾ ਟੋਰੇਸ, ਉਹ ਵੀ ਰੋ ਰਹੀ ਆ ਵੀ ਮੈਨੂੰ ਜਿਹੜਾ ਆ ਉਸ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਟਿਕਟੌਕ ਜੋ ਉਹਦਾ ਅਕਾਊਂਟ ਸੀ ਉਹ ਵੀ ਸ਼ਟ ਡਾਊਨ ਕਰ ਦਿੱਤਾ ਗਿਆ ਕਿਉਂਕਿ ਉਹ ਲੋਕਾਂ ਨੂੰ ਉਕਸਾ ਰਿਹਾ ਸੀ ਵੀ ਕਿੱਦਾਂ ਅਮਰੀਕਾ ਦੇ ਵਿੱਚ ਤੁਸੀਂ ਇਲੀਗਲੀ ਐਂਟਰ ਕਰ ਸਕਦੇ ਆ ਤੇ ਕਿੱਦਾਂ ਤੁਸੀਂ ਜਿਹੜੇ ਆ ਸਕਟਰ ਕਰ ਸਕਦੇ ਆ ਜੀ। ਸਕੁਆਟਿੰਗ ਕਰਨ ਦੇ ਲਈ ਕਹਿੰਦਾ ਵੀ ਜਾ ਕੇ ਘਰਾਂ ਦੇ ਉੱਤੇ ਕਬਜ਼ੇ ਕਰਕੇ ਬਹਿ ਜਾਓ, ਇਦਾਂ ਕਰੋ ਉਦਾਂ ਕਰੋ। ਉਹਦੀ ਜਿਹੜੀ ਫੋਟੋ ਆ ਜਿਹੜੀ ਵਾਇਰਲ ਹੋਈ ਸੀ ਉਹਦੇ ਵਿੱਚ ਨਾਸਾਂ ਬੜੀਆਂ ਫੁੱਲੀਆਂ ਜਿਹੀਆਂ ਸੀਗੀਆਂ। ਹੁਣ ਟਿਕਾਣੇ ਦੇ ਉੱਤੇ ਪਹੁੰਚਿਆ, ਦੇਖੋ ਇਹਦਾ ਅੱਗੇ ਕੀ ਬਣਦਾ ਹੈਗਾ ਆ। ਸੋ ਕਿਸ ਤਰੀਕੇ ਦੇ ਨਾਲ ਗਲਤ ਢੰਗ ਦੇ ਨਾਲ ਸਿਸਟਮ ਨੂੰ ਉਹਨੇ ਦਬੋਚਣਾ ਆ, ਨੋਚਣਾ ਆ, ਉਹ ਗੱਲਾਂ ਦੇ ਵਿੱਚ ਇਹ ਲੋਕਾਂ ਨੂੰ ਭੜਕਾ ਰਿਹਾ ਸੀ। ਸੋ ਹੁਣ ਇਹ ਅੰਦਰ ਗਿਆ ਹੈਗਾ ਆ। ਮੋਰੀਨੋ ਕਹਿੰਦੇ ਵੀ 23 ਅਪ੍ਰੈਲ 2022 ਨੂੰ ਆਈਸ ਦੇ ਮੁਤਾਬਕ ਯੂਐਸ ਦੇ ਵਿੱਚ ਆਇਆ ਸੀਗਾ ਤੇ ਇਹਨੂੰ ਅਲਟਰਨੇਟਿਵਸ ਟੂ ਡਿਟੈਂਸ਼ਨ ATD ਪ੍ਰੋਗਰਾਮ ਦੇ ਤਹਿਤ ਰੱਖਿਆ ਗਿਆ ਸੀ। ਇਹ ਉਸ ਪ੍ਰੋਗਰਾਮ ਤੋਂ ਭਗੌੜਾ ਹੋ ਗਿਆ। ਆਈਸ ਨੂੰ ਆਫਿਸ ਦੇ ਵਿੱਚ ਇਹਨੇ 60 ਦਿਨਾਂ ਦੇ ਵਿੱਚ ਆਪਣੀ ਥਾਂ ਤੇ ਪਹੁੰਚਣ ਤੋਂ ਬਾਅਦ 'ਚ ਰਿਪੋਰਟ ਕਰਨ ਦੇ ਵਿੱਚ ਫੇਲ ਹੋਇਆ ਤੇ ਹੁਣ ਇਸ ਨੂੰ ਜਿਹੜਾ ਅੰਦਰ ਕੀਤਾ। ਮਰੀਨੋ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸ ਰਿਹਾ ਵੀ ਕਿੱਦਾਂ ਉਹਦਾ ਪਰਿਵਾਰ $350 ਪ੍ਰਤੀ ਹਫ਼ਤਾ ਸਰਕਾਰ ਦੇ ਦੁਆਰਾ ਜੋ ਮਿਲ ਰਹੀ ਰਾਸ਼ੀ ਆ ਉਹ ਲੈ ਰਿਹਾ ਆ ਤੇ $1000 ਟਿਕਟੌਕ ਦੇ ਉੱਤੇ ਇਨਫਲੂਐਂਸ ਕਰਦਾ ਜਿਹੜਾ ਉਹ ਕਮਾਈ ਕਰ ਰਿਹਾ ਆ। ਸੋ 500,000 ਜਿੱਦਾਂ ਦੱਸਿਆ ਵੀ 5 ਲੱਖ ਉਸਦੇ ਫਾਲੋਵਰ ਸੀਗੇ। ਇਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਕਹਿੰਦੇ ਵੀ ਇਦਾਂ ਦੀਆਂ ਕਈ ਟਿਕਟੌਕਸ ਮਰੀਨੋ ਵਰਗੇ ਹੋਰ ਬਥੇਰੇ ਆ।
ਇੱਕ ਚਾਈਨੀਜ਼ ਇਮੀਗ੍ਰੈਂਟਸ ਦੇ ਲਈ ਕਹਿੰਦੇ ਵੀ ਇੱਕ ਟਿਕਟੌਕ ਚੱਲ ਰਿਹਾ ਸੀ, ਸਟੈਪ ਬਾਏ ਸਟੈਪ ਪੂਰੇ ਪ੍ਰੋਗਰਾਮ ਦੱਸ ਰਹੇ ਸੀਗੇ ਵੀ ਇੱਥੇ ਜਾਣਾ, ਇੱਦਾਂ ਜਾਣਾ, ਐਵੇਂ ਕਰੋ ਤੇ ਐਵੇਂ ਕਰੋ। ਸੋ ਹੁਣ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਕੇ ਲੋਕਾਂ ਨੂੰ ਟੌਰਟ ਕਰਨਾ ਤੇ ਹੁਣ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਉਕਸਾਉਣਾ, ਲੋਕਾਂ ਦੇ ਘਰਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਮੁਰੇਨੇ ਨੂੰ ਹੁਣ ਉਸਦਾ ਸ਼ਾਇਦ ਖਾਮਿਆਜ਼ਾ ਭੁਗਤਣਾ ਪਵੇ। 2023 ਦੇ ਵਿੱਚ 834 ਵੈਨੇਜ਼ੁਏਲੀਅਨ ਮੂਲ ਦੇ ਲੋਕਾਂ ਨੂੰ ਅਮਰੀਕਾ ਦੇ ਦੁਆਰਾ ਆਈਸ ਦੇ ਦੁਆਰਾ ਡਿਪੋਰਟ ਕੀਤਾ ਗਿਆ ਆ 3,35,000 ਐਨਕਾਊਂਟਰਸ ਹੋਣ ਦੇ ਬਾਵਜੂਦ। ਸੋ ਵੈਨੇਜ਼ੁਏਲਾ ਵਾਲੇ ਕਹਿੰਦੇ ਵੀ ਮੈਕਸੀਕੋ ਦੇ ਵਿੱਚ ਰਿਮੂਵ ਕੀਤੇ ਜਾ ਸਕਦੇ ਆ ਜਿਹੜੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ, ਪਰ ਯੂਐਸ ਦੇ ਵਿੱਚ ਮੁੜ ਬਾਰ-ਬਾਰ ਕਹਿੰਦੇ ਵੀ ਇਹ ਦਾਖਲ ਹੋ ਜਾਂਦੇ ਨੇ। ਜੀ। ਅਗਲੀ ਖਬਰ ਵੱਲ ਚਲੀਏ। ਇੱਕ ਟਾਈਮ ਸੀਗਾ ਜਦੋਂ ਚਾਈਨਾ ਦੇ ਵਿੱਚ ਅਮਰੀਕਨ ਕੰਪਨੀਆਂ ਦੇ CEO ਭੱਜਦੇ ਸੀ, ਉਹਨਾਂ ਦੀਆਂ ਮਿੰਨਤਾਂ ਕਰਦੇ ਸੀ ਵੀ ਤੁਹਾਡੇ ਕੋਲ ਸਾਰਾ ਕੁਛ ਮੈਨੂਫੈਕਚਰਿੰਗ ਦੀਆਂ ਫੈਸਿਲਿਟੀਜ਼ ਹੈਗੀਆਂ ਤੇ ਅਸੀਂ ਤੁਹਾਡੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਆ ਤੇ ਸਾਨੂੰ ਜਿਹੜਾ ਆ ਐਗਰੀਮੈਂਟ ਤੁਹਾਡੇ ਨਾਲ ਹੋਣਾ ਚਾਹੀਦਾ ਆ ਇਮੀਡੀਏਟਲੀ। ਤੇ ਹੁਣ ਇਹ ਸਾਰਾ ਕੁਝ ਆਪੋਜ਼ਿਟ ਹੋ ਗਿਆ। ਹੁਣ ਚਾਈਨਾ ਵਾਲੇ ਅਮਰੀਕਨ ਜਿਹੜੇ CEOs ਆ ਕੰਪਨੀਆਂ ਦੇ, ਉਹਨਾਂ ਦੇ ਮੂਹਰੇ ਗੋਡੇ ਟੇਕ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਕਹਿੰਦੇ ਪਈ ਜਿਹੜੇ ਫੋਰਨ ਕੰਪਨੀਜ਼ ਆ ਪਹਿਲਾਂ ਉਹ ਕਹਿੰਦੇ ਸੀ ਵੀ ਪਲੀਜ਼ ਵੀ ਅਸੀਂ ਤੁਹਾਡੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਹੈਗੇ ਆ। ਹੁਣ ਉਹ ਕਹਿੰਦੇ ਆ ਵੀ ਸਾਨੂੰ ਕਨਵਿੰਸ ਕਰੋ ਵੀ ਅਸੀਂ ਕਾਹਤੇ ਤੁਹਾਡੇ ਨਾਲ ਬਿਜ਼ਨਸ ਕਰੀਏ। ਚਾਈਨਾ ਦੇ ਪ੍ਰੈਜ਼ੀਡੈਂਟ ਜ਼ੀ ਜਿੰਗਪਿੰਗ ਨੇ ਅਮਰੀਕਨ ਕੰਪਨੀਆਂ ਦੇ CEO ਜਿਨ੍ਹਾਂ 'ਚ ਫੈਡੈਕਸ ਦੇ CEO ਸੀ, ਚਿਪ ਮੇਕਰ ਕੁਆਲਕਾਮ ਦੇ ਸੀਗੇ, ਸ਼ਬ ਇੰਸ਼ੋਰੈਂਸ ਕੰਪਨੀ ਦੇ ਸੀਗੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਵੀ ਅਸੀਂ ਤੁਹਾਡੀਆਂ ਟਰਮਸ ਦੇ ਉੱਤੇ ਜਿੱਦਾਂ ਵੀ ਤੁਸੀਂ ਕਰਨਾ ਚਾਹੁੰਦੇ ਆ ਅਸੀਂ ਚਾਈਨਾ ਵਾਲੇ ਰੈਡੀ ਆ, ਜਿੱਦਾਂ ਦਾ ਵੀ ਤੁਸੀਂ ਜਿਹੜਾ ਬਿਜ਼ਨਸ ਕਰਨਾ ਅਸੀਂ ਪੂਰੇ ਓਪਨ ਹੈਗੇ ਆ। ਪਰ ਹੁਣ ਅਮਰੀਕਾ ਦੀ ਸਰਕਾਰ ਜਿਹੜੀ ਆ ਉਹ ਚਾਈਨਾ ਦੇ ਨਾਲ ਨਹੀਂ ਬਿਜ਼ਨਸ ਕਰਨਾ ਚਾਹਦੀ। ਸੋ ਚਾਈਨਾ ਦੀ ਸਰੋਤਿਆਂ ਨੂੰ ਦੱਸਦੇ ਜਾਈਏ ਇਸ ਵੇਲੇ ਇਕਨੋਮੀ ਬਹੁਤ ਵਰਸਟ ਹੈਗੀ ਆ। 80% ਦੇ ਕਰੀਬ ਉੱਥੇ ਦੇ ਜਿਹੜੇ ਰੈਸਟੋਰੈਂਟਸ ਛੋਟੇ-ਛੋਟੇ ਬਿਜ਼ਨੈਸਸ ਆ ਉਹ ਬੰਦ ਹੋ ਚੁੱਕੇ ਆ। ਲੋਕ ਸ਼ਹਿਰਾਂ 'ਚ ਆ ਗਏ ਸੀ ਕੰਮ ਕਰਨ, ਹੁਣ ਸ਼ਹਿਰਾਂ ਤੋਂ ਪਿੰਡਾਂ ਨੂੰ ਵਾਪਸ ਪਹੁੰਚ ਚੁੱਕੇ ਹੈਗੇ ਆ। ਜਿਹੜੀ ਬਾਹਰਲੇ ਮੁਲਕਾਂ ਦੀ ਡਾਇਰੈਕਟ ਇਨਵੈਸਟਮੈਂਟ ਸੀ ਚਾਈਨਾ ਦੇ ਵਿੱਚ, ਉਹ 20% ਡ੍ਰੌਪ ਹੋ ਚੁੱਕੀ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਸੋ ਸਿਚੁਏਸ਼ਨ ਚਾਈਨਾ ਦੀ ਬਹੁਤ ਬੁਰੀ ਆ। ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਵੀ ਹੈਗਾ ਆ, ਰੈਗੂਲੇਟਰੀ ਕ੍ਰੈਕਡਾਊਨ ਵੀ ਹੋ ਰਿਹਾ ਹੈਗਾ। ਹਾਲਾਂਕਿ ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਸੈਕੰਡ ਲਾਰਜੈਸਟ ਇਕਨੋਮੀ ਹੈਗੀ ਆ ਪੂਰੀ ਦੁਨੀਆ ਦੀ ਤੇ ਅਸੀਂ ਓਪਨ ਆ। ਇੱਕ ਟਾਈਮ ਦੇ ਉੱਤੇ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਸੀ ਵੀ ਜੀ ਚਾਈਨਾ ਨੇ ਹੁਣ ਸੁਪਰ ਪਾਵਰ ਬਣ ਜਾਣਾ, ਚਾਈਨਾ ਨੇ ਅਮਰੀਕਾ ਨੂੰ ਟੇਕ ਓਵਰ ਕਰ ਲੈਣਾ। ਪਰ ਅੱਜ ਦੀ ਡੇਟ ਦੇ ਵਿੱਚ ਚਾਈਨਾ ਦੀ ਜਿਹੜੀ ਸਿਚੁਏਸ਼ਨ ਆ ਬਹੁਤ ਜ਼ਿਆਦਾ ਜਿਹੜੀ ਆ ਬੈਡ ਬਣੀ ਹੋਈ ਹੈਗੀ ਆ। ਲੋਕਾਂ ਕੋਲ ਜੌਬਸ ਨਹੀਂ ਹੈਗੀਆਂ ਤੇ ਹੁਣ ਉਹ ਪੂਰੀ ਦੁਨੀਆ 'ਚ ਕੋਸ਼ਿਸ਼ਾਂ ਕਰ ਰਹੇ ਆ ਵੀ ਸਾਡੇ ਵੱਧ ਤੋਂ ਵੱਧ ਬਿਜ਼ਨਸ ਵਾਪਸ ਇੱਥੇ ਆ ਜਾਣ। ਜੀ। AT&T ਦੇ ਜੇ ਤੁਸੀਂ ਖਪਤਕਾਰ ਹੈਗੇ ਆ ਤਾਂ ਤੁਹਾਡੀ ਜਿਹੜੀ ਇਨਫੋਰਮੇਸ਼ਨ ਆ, ਜਿਸ ਵਿੱਚ ਤੁਹਾਡਾ ਨਾਮ, ਪਾਸਵਰਡ ਤੇ ਸੋਸ਼ਲ ਸਿਕਿਉਰਿਟੀ ਨੰਬਰ ਆ, ਡਾਰਕ ਵੈਬ ਦੇ ਉੱਤੇ ਚੋਰੀ ਹੋਏ ਹੋ ਸਕਦੇ ਆ, ਹੈਕ ਹੋਏ ਆ। AT&T ਦੇ ਵਿੱਚ ਬਹੁਤ ਵੱਡਾ ਡਾਟਾ ਬ੍ਰੀਚ ਹੋਇਆ ਆ। ਮਿਲੀਅਨਸ ਆਫ ਕਸਟਮਰਸ ਆ, ਉਹਨਾਂ ਦੀ ਇਨਫੋਰਮੇਸ਼ਨ ਆਨਲਾਈਨ ਪੈ ਚੁੱਕੀ ਆ ਡਾਰਕ ਵੈਬ ਦੇ ਉੱਤੇ। ਮੌਜੂਦਾ ਤੌਰ ਦੇ ਉੱਤੇ 7.6 ਮਿਲੀਅਨ ਜਿਹੜੇ ਖਪਤਕਾਰ ਉਹ ਤੇ ਸਾਬਕਾ 65.4 ਮਿਲੀਅਨ ਜਿਹੜੇ ਪਹਿਲਾਂ ਖਪਤ ਕਰ ਰਹੇ ਅਕਾਊਂਟ ਹੋਲਡਰਸ ਆ, ਉਹਨਾਂ ਦੀ ਇਨਫੋਰਮੇਸ਼ਨ ਲੀਕ ਹੋਈ ਹੋ ਸਕਦੀ ਆ। AT&T ਕਹਿੰਦੇ ਵੀ ਅਸੀਂ ਆਪੋ ਆਪਣੇ ਹੁਣ ਕਸਟਮਰਸ ਆ ਉਹਨਾਂ ਨੂੰ ਹੌਲੀ-ਹੌਲੀ ਦੱਸ ਰਹੇ ਆ ਵੀ ਤੁਹਾਡਾ ਵੀ ਡਾਟਾ ਬ੍ਰੀਚ ਦੇ ਵਿੱਚ ਨਾਮ ਆਇਆ ਹੋ ਸਕਦਾ ਆ। ਜੇ ਕਿਸੇ ਦੇ ਕੋਲ ਤੁਹਾਡਾ ਸੋਸ਼ਲ ਸਿਕਿਉਰਿਟੀ ਨੰਬਰ ਆ, ਤੁਹਾਡਾ ਐਡਰੈਸ ਆ, ਤੁਹਾਡਾ ਨਾਮ ਆ ਤੇ ਉਹ ਤੁਹਾਡੇ ਨਾਂ, ਤੁਹਾਡੀ ਆਈਡੈਂਟੀਟੀ ਜਿਹੜੀ ਉਹ ਚੋਰੀ ਕਰ ਸਕਦੇ ਆ। ਇੱਥੋਂ ਤੱਕ ਕਿ ਪਾਸਵਰਡਸ ਵੀ ਚੋਰੀ ਹੋਏ ਆ। ਸੋ ਜਿਹੜੇ ਵੀ ਭਾਈ AT&T ਦੇ ਖਪਤਕਾਰ ਆ, ਉਹ ਮੇਕ ਸ਼ੋਰ ਕਰੋ ਵੀ ਆਪੋ ਆਪਣੇ ਪਾਸਵਰਡ ਚੇਂਜ ਕਰ ਲਓ, ਕਿਉਂਕਿ ਜ਼ਿਆਦਾਤਰ ਲੋਕਾਂ ਦੇ ਵਿੱਚ ਇਹ ਚੀਜ਼ ਪਾਈ ਜਾਂਦੀ ਆ। ਜਿੰਨੇ ਵੀ ਪਾਸਵਰਡ ਐਕਸਪਰਟਸ ਆ ਉਹ ਇਹ ਕਹਿੰਦੇ ਆ ਵੀ ਜਿੰਨੇ ਇੱਕ ਪਾਸਵਰਡ ਰੱਖਿਆ ਯੂਜੂਅਲੀ ਉਹਦੇ ਸਾਰੇ ਹੀ ਪਾਸਵਰਡ ਇੱਕੋ ਜਿਹੇ ਹੀ ਹੁੰਦੇ ਆ। ਸੋ ਜੇ ਤੁਹਾਡਾ ਇੱਕ ਪਾਸਵਰਡ ਚੋਰੀ ਹੋਇਆ ਤਾਂ ਹੋਰ ਵੀ ਤੁਹਾਡੇ ਬਾਕੀ ਥਾਵਾਂ ਦੇ ਉੱਤੇ ਵੀ ਪਾਸਵਰਡ ਜਿਹੜੇ ਆ ਉਹ ਚੋਰੀ ਹੋਏ ਹੋ ਸਕਦੇ ਆ, ਵਰਤੇ ਜਾ ਸਕਦੇ ਆ, ਖਾਸ ਕਰਕੇ ਜੇ ਤੁਸੀਂ ਉਹੀ ਪਾਸਵਰਡ ਬੈਂਕਾਂ ਦੇ ਲਈ ਵੀ ਵਰਤਦੇ ਆ। ਸੋ ਤੁਰੰਤ ਕਹਿੰਦੇ ਆ ਵੀ ਆਪਣੇ ਪਾਸਵਰਡਸ ਆ ਉਹਨਾਂ ਨੂੰ ਤੁਸੀਂ ਚੇਂਜ ਕਰੋ।
पूरे नाम, ईमेल एड्रैस, मेलिंग एड्रैस, फोन नंबर, डेट ऑफ बर्थ, AT&T ਦੇ ਅਕਾਊਂਟ ਨੰਬਰ ਆ ਉਹ ਕੰਪਰੋਮਾਈਜ਼ ਹੋਏ ਹੋ ਸਕਦੇ ਆ। ਇਹ ਇੰਪੈਕਟ ਡਾਟਾ ਕਹਿੰਦੇ ਵੀ 2019 ਆ ਉਸ ਤੋਂ ਪਹਿਲਾਂ ਦਾ ਜਿਹੜਾ ਉਹ ਹੈਗਾ ਆ। ਫਾਈਨੈਂਸ਼ੀਅਲ ਇਨਫੋਰਮੇਸ਼ਨ ਕਹਿੰਦੇ ਉਹ ਤਾਂ ਨਹੀਂ ਕਹਿੰਦੇ ਚੋਰੀ ਹੋਈ ਤੇ ਨਾ ਹੀ ਜਿਹੜੀ ਕਾਲ ਹਿਸਟਰੀ, ਪਰ ਇਹ ਵੀ ਚੀਜ਼ਾਂ ਜਿਹੜੀਆਂ ਅਹਿਮ ਆ ਲੋਕਾਂ ਦੀ ਆਇਡੈਂਟੀਟੀ ਦੇ ਨਾਲ ਜੁੜੀਆਂ, ਜੇ ਉਹ ਵੀ ਬਰੀਚ ਹੋਈਆਂ ਤਾਂ ਉਹ ਇੱਕ ਔਖੀ ਤੇ ਮਾੜੀ ਜਿਹੜੀ ਇਹ ਚੀਜ਼ ਹੋਊਗੀ। ਸੋ ਹੁਣ ਜਿਹੜਾ ਆ ਇਹ ਧਿਆਨ ਜਿਹੜਾ ਉਹ ਰੱਖਿਆ ਜਾਵੇ। ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਆਨਲਾਈਨ ਵੀ AT&T ਦੇ ਕਰੰਟ ਜਾਂ ਸਾਬਕਾ ਜੇ ਤੁਸੀਂ ਕਸਟਮਰ ਰਹੇ ਆ ਵੀ ਕਿਤੇ ਤੁਹਾਡੀ ਇਨਫੋਰਮੇਸ਼ਨ ਵੀ ਚੋਰੀ ਤਾਂ ਨਹੀਂ ਹੋਈ। ਜੀ ਆਪਾਂ ਇੱਕ ਬ੍ਰੇਕ ਲੈਂਦੇ ਆ ਛੋਟੀ ਜੀ, ਬ੍ਰੇਕ ਤੋਂ ਬਾਅਦ ਫਿਰ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ।
ब्रेक तो बाद एक बारी फिर आप सब का स्वागत है। सोते प्रोग्राम चल रहा जी इस टाइम अपडेट अमेरिका। हरजोत सिंह जी स्वागत करते हैं। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਆ ਉਹ ਕਰਦੇ ਜਾਈਏ ਨਵਲਨੀ ਜੋ ਕਿ ਰੂਸ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਦੇਖਿਆ ਜਾਂਦਾ ਸੀ, ਜਿਸ ਦੀ ਮੌਤ ਹੋਈ ਆ ਬੀਤੇ ਦਿਨਾਂ ਦੇ ਵਿੱਚ, ਜਿਸ ਤੇ ਸਿੱਧੇ ਦੋਸ਼ ਜਾਂ ਕਹਿ ਲਓ ਵੀ ਉਂਗਲਾਂ ਪੁਤਿਨ ਵੱਲ ਨੂੰ ਉੱਠਦੀਆਂ ਵੀ ਉਸਨੇ ਓਪੋਜੀਸ਼ਨ ਲੀਡਰ ਨੂੰ ਮਰਵਾਇਆ ਹੋ ਸਕਦਾ ਆ। ਉੱਥੇ ਇੱਕ ਐਂਟੀ ਕ੍ਰੈਮਲਿਨ ਹੈਕਰਸ ਵੀ ਲੱਗੇ ਆ। ਉਹ ਕਹਿੰਦੇ ਵੀ ਉਹਨਾਂ ਨੇ ਉਸ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੇ ਨਾਲ ਰਸ਼ੀਆ ਦੇ ਜਿਹੜੇ ਪ੍ਰਿਜ਼ਨ ਸਿਸਟਮ ਦਾ ਕੰਪਿਊਟਰ ਨੈਟਵਰਕ ਆ ਉਸ ਨੂੰ ਉਹ ਐਕਸੈਸ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਹੈਕਰਸ ਦੇ ਦੁਆਰਾ ਨਵਲਨੀ ਦੀ ਜਿਹੜੀ ਫੋਟੋ ਤੇ ਉਸ ਦੀ ਵਾਈਫ ਦੀ ਜਿਹੜੀ ਫੋਟੋ ਇੱਕ ਰੈਲੀ ਦੇ ਉੱਤੇ ਜੋ ਭਾਸ਼ਣ ਦੇ ਰਹੇ ਸੀ, ਉਹ ਫੋਟੋ ਉਹਨਾਂ ਨੇ ਰਸ਼ੀਆ ਦੇ ਪ੍ਰਿਜ਼ਨ ਸਿਸਟਮ ਦੀ ਵੈਬਸਾਈਟ ਦੇ ਉੱਤੇ ਲਾ ਦਿੱਤੀ ਤੇ ਨਾਲ ਥੱਲੇ ਲਿਖ ਦਿੱਤਾ ਵੀ ਲੌਂਗ ਲਿਵ ਅਲੈਕਸੀ ਨਵਲਨੀ। ਸੋ ਇਹ ਹੈਕ ਉਹਨਾਂ ਨੇ ਕਰ ਦਿੱਤੀ। ਇਸ ਦੇ ਨਾਲ ਕਹਿੰਦੇ ਵੀ ਇਹ ਇੱਕ ਕਾਫੀ ਵੱਡੀ ਸਿਕਿਉਰਿਟੀ ਬ੍ਰੀਚ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਾ ਰਿਹਾ ਆ ਤੇ ਨਾਲ ਉਹਨਾਂ ਨੇ ਸੈਂਕੜੇ ਹੀ ਹਜ਼ਾਰਾਂ ਹੀ ਕਹਿੰਦੇ ਵੀ ਜਿਹੜੇ ਰੂਸੀ ਪ੍ਰਿਜ਼ਨਰਸ ਆ ਉਹਨਾਂ ਦੀ ਇਨਫੋਰਮੇਸ਼ਨ ਵਾਲਾ ਜਿਹੜਾ ਡਾਟਾਬੇਸ ਆ ਉਹ ਵੀ ਚੋਰੀ ਕਰ ਲਿਆ ਆ। ਆਰਟਿਕ ਪੀਨਲ ਕਾਲੋਨੀ ਦੇ ਵਿੱਚ ਜਿੱਥੇ ਨਵਲਨੀ ਦੀ ਮੌਤ ਹੋਈ ਸੀ 16 ਫਰਵਰੀ ਨੂੰ, ਉੱਥੇ ਦੇ ਪ੍ਰਿਜ਼ਨਰਸ ਦੇ ਨਾਲ ਸੰਬੰਧਿਤ ਜਿਹੜਾ ਡਾਟਾ ਆ ਉਹ ਵੀ ਹਥਿਆਉਣ ਦੇ ਵਿੱਚ ਇਹ ਕਾਮਯਾਬ ਰਹੇ ਆ। ਹੈਕਰਸ ਜੋ ਕਿ ਮੰਨਿਆ ਜਾ ਰਿਹਾ ਆ ਵੀ ਵੱਖ-ਵੱਖ ਮੁਲਕਾਂ ਦੇ ਨੇ, ਇਕੱਠੇ ਹੋ ਕੇ ਕੰਮ ਕਰਦੇ ਨੇ ਤੇ ਅਨੋਨਿਮਸ ਰਹਿੰਦੇ ਨੇ, ਗੁਪਤ ਜਿਹੜੇ ਉਹ ਰਹਿੰਦੇ ਨੇ ਤੇ ਹੋ ਸਕਦਾ ਵੀ ਉਹਨਾਂ ਵਿੱਚੋਂ ਕੁਝ ਅਜਿਹੇ ਵੀ ਲੋਕ ਹੋਣ ਜਿਹੜੇ ਸਾਬਕਾ ਰੂਸ ਦੇ ਵਿੱਚ ਰਹਿੰਦੇ ਰਹੇ ਹੋਣ। ਹੁਣ ਕਹਿੰਦੇ ਵੀ ਉਹ ਜਿਹੜਾ ਡਾਟਾ ਹੈ ਉਹਨਾਂ ਪ੍ਰਿਜ਼ਨਰਸ ਦਾ ਹੌਲੀ-ਹੌਲੀ ਲੋਕਾਂ ਦੇ ਸਾਹਮਣੇ ਜਨਤਕ ਕਰਨਾ ਸ਼ੁਰੂ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਉੱਦਾਂ ਅਜਿਹਾ ਡਾਟਾ ਜੇ ਤੁਸੀਂ ਡਾਰਕ ਵੈਬ ਤੋਂ ਲੈਣਾ ਹੋਵੇ ਤਾਂ ਡਾਲਰ ਨੂੰ ਮਿਲਦਾ ਆ। ਇਹ 1-1 ਸੈਂਟ ਦੇ ਵਿੱਚ ਇਸ ਨੂੰ ਹੁਣ ਨਾਲ ਵੇਚ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਉਹ ਐਜ਼ ਏ ਅਮਰੀਕਨ ਸਿਟੀਜ਼ਨ ਆਪਾਂ ਨੂੰ ਜਿਹੜੀ ਸੋਚਣ ਵਾਲੀ ਗੱਲ ਇਹ ਹੈਗੀ ਆ, ਅੱਜ ਫੋਰਚੂਨ ਮੈਗਜ਼ੀਨ ਨੇ ਕਾਫੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ। ਆਪਣੇ ਕੋਲ ਸਮਾਂ ਤਾਂ ਨਹੀਂ, ਥੋੜਾ ਜਿਹਾ ਮੈਂ ਸਾਂਝਾ ਕਰਦਾ ਹਾਂ ਵੀ ਅਮਰੀਕਾ ਦੇ ਕੋਲ ਇੰਨਾ ਜ਼ਿਆਦਾ ਕਰਜ਼ਾ ਆ, ਇੰਨੀ ਜ਼ਿਆਦਾ ਨੈਸ਼ਨਲ ਡੈਪਟ ਆ। ਜੇ ਇਦਾਂ ਹੀ ਚੱਲਦਾ ਰਿਹਾ ਤੇ 2054 ਤੱਕ 141 ਟ੍ਰਿਲੀਅਨ ਡਾਲਰ ਦਾ ਜਿਹੜਾ ਕਰਜ਼ਾ ਆ ਉਹ ਅਮਰੀਕਾ ਦੇ ਸਿਰ ਦੇ ਉੱਤੇ ਹੋ ਜਾਊਗਾ। ਪਿਛਲੇ ਦਿਨਾਂ 'ਚ ਇਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਰਿਪੋਰਟ ਵੀ ਹਰ 3 ਮਹੀਨਿਆਂ ਬਾਅਦ 1 ਟ੍ਰਿਲੀਅਨ ਡਾਲਰ ਦਾ ਜਿਹੜਾ ਕਰਜ਼ਾ ਆ ਉਹ ਅਮਰੀਕਾ ਦੇ ਸਿਰ ਚੜ ਰਿਹਾ ਹੈਗਾ। ਇੱਕ ਬਲੈਕ ਰੌਕ ਫਰਮ ਦੇ ਐਸੈਟ ਮੈਨੇਜਰ ਹੈਗੇ ਆ, CEO ਆ, ਉਹ ਕਹਿੰਦੇ ਭਈ ਇਹ ਅਮਰੀਕਾ ਦੇ ਵਿੱਚ ਸਿਚੁਏਸ਼ਨ ਇੰਨੀ ਜ਼ਿਆਦਾ ਇਹ ਅਰਜੈਂਟ ਆ ਇਸ ਨੂੰ ਹੈਂਡਲ ਕਰਨ ਦੀ ਭਈ 11.1 ਟ੍ਰਿਲੀਅਨ ਡਾਲਰ ਦੀ ਤਾਂ ਨਵੀਂ ਜਿਹੜਾ ਕਰਜ਼ਾ ਆ ਉਹ ਚੜ ਗਿਆ ਕਰੋਨਾ ਤੋਂ ਲੈ ਕੇ ਹੁਣ ਤੱਕ। 3 ਸਾਲਾਂ ਦੇ ਵਿੱਚ ਜਿਹੜਾ ਟ੍ਰੇਜਰੀ ਬਿੱਲ ਆ ਉਹ 1% ਦੇ ਅੰਡਰ ਹੈਗਾ। ਸੋ ਸਿਚੁਏਸ਼ਨ ਕਾਫੀ ਬੈਡ ਹੈਗੀ ਆ ਤੇ ਇਹਨੂੰ ਲੈ ਕੇ ਜਰੋਮੀ ਪਾਵਲ ਜੋ ਆ ਉਹ ਵੀ ਕਾਫੀ ਫਿਕਰਮੰਦ ਹੈਗੇ, ਕਿਉਂਕਿ ਇੱਕ ਪਾਸੇ ਤਾਂ ਫੈਡਰਲ ਚੇਅਰਮੈਨ ਜਰੋਮੀ ਪਾਵਲ ਦੇ ਉੱਤੇ ਪ੍ਰੈਸ਼ਰ ਆ ਵੀ ਇੰਟਰਸਟ ਰੇਟ ਘਟਾਓ, ਦੂਜੇ ਪਾਸੇ ਜੋ ਕਰਜ਼ਾ ਇੰਨਾ ਜ਼ਿਆਦਾ ਵੱਧ ਰਿਹਾ ਆ, ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਰਹੀ ਆ। ਸੋ ਸਿਚੁਏਸ਼ਨ ਇੰਨੀ ਗੁੱਡ ਜਿਹੜੀ ਆ ਅਮਰੀਕਾ ਦੇ ਵਿੱਚ ਕਰਜ਼ੇ ਨੂੰ ਲੈ ਕੇ ਜੇ ਦੇਖੀ ਜਾਵੇ
ਨਹੀਂ ਹੈਗੀ। ਜੀ ਬਿਲਕੁਲ। ਸੋ ਇਹ ਵੱਧਦਾ ਜਾਂਦਾ। ਉਂਝ ਜੇ ਦੇਖਿਆ ਜਾਵੇ ਤਾਂ ਲੋਕਾਂ ਦੇ ਮੂਹਰੇ ਇਹ ਸਾਰਾ ਭੰਬਲ ਭੂਸਾ ਆ, ਕਿੱਥੋਂ ਕਰਜ਼ਾ ਇਹਨਾਂ ਨੇ ਚੱਕਿਆ, ਕਿਹਨੂੰ ਇਹਨਾਂ ਨੇ ਦੇਣਾ ਆ, ਸਭ ਇਹ ਐਵੇਂ ਵੀ ਗੋਲ ਮੋਲ ਜਿਹੀਆਂ ਗੱਲਾਂ ਜਿਹੜੀਆਂ ਕਦੀ ਕਦੀ ਨਜ਼ਰ ਆਉਂਦੀਆਂ ਨੇ। ਜੇ ਤੁਸੀਂ ਟੈਲੂਰਾਈਡ ਗੱਡੀ ਚਲਾਉਂਦੇ ਆ ਕੀਆ ਦੀਆਂ, ਤਾਂ 4,27,000 ਟੈਲੂਰਾਈਡ ਦੀ SUVs ਆ, ਉਹਨਾਂ ਨੂੰ ਰੀਕਾਲ ਕੀਤਾ ਆ। ਕਹਿੰਦੇ ਵੀ ਉਹ ਰੋਲ ਅਵੇ ਹੋ ਸਕਦੀ ਆ, ਪਾਰਕ ਹੋਣ ਦੇ ਬਾਵਜੂਦ ਵੀ ਉਹ ਰਿੜ ਸਕਦੀ ਆ। ਸੋ ਜੇ ਤੁਹਾਡੇ ਕੋਲ ਟੈਲੂਰਾਈਡ ਦੀਆਂ SUVs ਆ, ਉਹਨਾਂ ਦਾ ਇਹ ਡਿਫੈਕਟ NTSB ਦੇ ਦੁਆਰਾ ਲੱਭਿਆ ਗਿਆ ਆ, ਤੇ ਹੁਣ 2020 ਤੋਂ 2024 ਦੇ ਜਿਹੜੇ ਮਾਡਲਸ ਦੇ ਵਿੱਚ ਇਹ ਦਿੱਕਤ ਪਾਈ ਗਈ ਆ ਅਨਇੰਟੈਂਡਡ ਵਹੀਕਲ ਮੂਵਮੈਂਟ ਦੇ ਤੌਰ ਦੇ ਉੱਤੇ। ਤੁਰੰਤ ਕਹਿੰਦੇ ਆ ਵੀ ਇਸ ਨੂੰ ਤੁਸੀਂ ਆਪਣੇ ਨਜ਼ਦੀਕੀ ਕੀਆ ਦੇ ਜਿਹੜੇ ਹੈਗੇ ਨੇ ਠੀਕ ਕਰਨ ਵਾਲੇ ਆ, ਮਕੈਨਿਕਸ ਆ, ਜਾਂ ਜਿਨ੍ਹਾਂ ਤੋਂ ਤੁਸੀਂ ਬਾਏ ਕੀਤੀ ਆ, ਉਹਨਾਂ ਤੱਕ ਪਹੁੰਚਾਓ ਤਾਂ ਜੋ ਇਸ ਨੂੰ ਠੀਕ ਕੀਤਾ ਜਾ ਸਕੇ। ਸੋ ਕਹਿੰਦੇ ਵੀ ਇਹ ਪੂਰੀ ਤਰ੍ਹਾਂ ਅੰਗੇਜ ਨਹੀਂ ਹੁੰਦੀ ਜਿਹੜੀ ਡਰਾਈਵ ਸ਼ਾਫਟ, ਤੇ ਇਹਦੇ ਕਰਕੇ ਇਹ ਰਿੜ ਸਕਦੀ ਆ। ਤੇ ਇੱਕ ਚੀਜ਼ ਜਿੰਨੀ ਦੇਰ ਤੱਕ ਇਹ ਠੀਕ ਨਹੀਂ ਹੁੰਦੀ, ਮੇਕ ਸ਼ੋਰ ਕਰੋ ਵੀ ਜਦੋਂ ਵੀ ਤੁਸੀਂ ਗੱਡੀ ਹੁਣ ਪਾਰਕ ਕਰਦੇ ਆ, ਨਾਲ ਐਮਰਜੈਂਸੀ ਬ੍ਰੇਕ ਜਿਹੜੀ ਉਹ ਤੁਸੀਂ ਲਾ ਲਿਆ ਕਰੋ, ਤਾਂ ਜੋ ਇਹ ਜਿਹੜੀ ਰਿੜਨ ਤੋਂ ਇਸ ਦਾ ਬਚਾਅ ਹੋਵੇ, ਜਿੰਨੀ ਦੇਰ ਤੱਕ ਇਸ ਨੂੰ ਪੂਰਿਆਂ ਠੀਕ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਸੋ 4,27,000 ਟੈਲੂਰਾਈਡ SUV ਗੱਡੀਆਂ 2020 ਤੋਂ 2024 ਦੇ ਮਾਡਲਸ ਦੇ ਵਿੱਚ ਰੀਕਾਲ ਆਈ ਆ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।